ਸੈਸ਼ਨ ਦਾ ਐਲਾਨ ਕਰਨ ਲੱਗੇ ਹਾਂ। ਅਗਲਾ ਸਾਡਾ ਸੈਸ਼ਨ ਫਰੀਦ, ਨਾਨਕ, ਬੁੱਲਾ ਤੇ ਅਜੋਕਾ ਸਮਾਜ। ਬਾਬਾ ਫਰੀਦ, ਬਾਬਾ ਨਾਨਕ ਜੀ, ਬਾਬਾ ਬੁੱਲਾ ਜੀ, ਇਹਨਾਂ ਦਾ ਫਲਸਫਾ, ਇਹਨਾਂ ਦੀ ਫਿਕਰ, ਇਹਨਾਂ ਦੀ ਵਿਚਾਰਧਾਰਾ ਔਰ ਉਹ ਸਾਡੇ ਅੱਜ ਦੇ ਸਮਾਜ ਨਾਲ, ਅੱਜ ਦੀ ਵਸੋਂ ਨਾਲ ਕਿਵੇਂ ਜੁੜਤ ਰੱਖਦੀ ਹੈ, ਕੀ ਰੈਲੇਵੈਂਸੀ ਹੈ ਉਹਨਾਂ ਦਾ ਫਲਸਫਾ, ਸਾਡੇ ਗੁਰਪੁਰਖਾਂ ਦਾ ਫਲਸਫਾ ਜਿਹੜਾ ਉਹ ਅੱਗੇ ਕਿਵੇਂ ਟੁਰਦਾ ਹੋਇਆ ਅੱਜ ਤੱਕ ਆਉਂਦਾ ਹੈ ਔਰ ਅੱਜ ਦਾ ਉਹ ਕੀ ਸਵਾਰਦਾ ਹੈ, ਇਹਦੇ ਉੱਤੇ ਸਾਡੀ ਪੈਨਲ ਡਿਸਕਸ਼ਨ ਹੈ। ਮੈਂ ਸਭ ਦੋਸਤਾਂ ਨੂੰ ਕਹਾਂਗਾ ਕਿ ਆਪਣੀ ਆਪਣੀ ਸੀਟਾਂ 'ਤੇ ਬਹਿ ਜਾਓ ਅਤੇ ਅਸੀਂ ਆਪਣੇ ਅੱਜ ਦੇ ਸੈਸ਼ਨ ਨੂੰ ਪੰਜਾਬੀ ਦੇ ਇੱਕ ਨੌਜਵਾਨ ਆਰੀ ਸੇਵਕ ਵੇੜਾ ਬੁੱਲੇ ਸ਼ਾਹ ਵੀ ਦੇ ਮੋਹਰੀ ਨੇ, ਆਰੀ ਨੇ, ਪੰਜਾਬੀ ਦੇ ਸ਼ਾਇਰ ਨੇ, ਉਹਨਾਂ ਇੱਕ ਅਹਿਮਦ ਇਕਬਾਲ ਬਜ਼ਮੀ, ਉਹਨਾਂ ਨੂੰ ਮੈਂ ਕਹਾਂਗਾ ਕਿ ਉਹ ਅੱਜ ਦੇ ਸੈਸ਼ਨ ਨੂੰ ਮੋਡਰੇਟ ਕਰਨ ਲਈ ਆਉਣ ਅਤੇ ਆਪਣੇ ਪੈਨਲਿਸਟਾਂ ਦਾ ਤਾਰਫ ਕਰਾਉਣ। ਵੇਖ ਫਰੀਦਾ ਜੋ ਥੀਆ ਸ਼ੱਕਰ ਹੋਈ ਵਿਸ, ਵੇਖ ਫਰੀਦਾ ਜੋ ਥੀਆ शक्कर होई वेस, साई बाजो अपने वेदन कहिए किस। बुलिया रब को ना को आई सूर तो सच्चा रहो, ना मैला ना धुंधला ना भगवा ना कच, नानक लालो लाल है सच्चे रता सच। अज ये सच उघेड़ांगे असी, ਅੱਜ ਇਸ ਸੱਚ ਤੇ ਗੱਲ ਕਰਾਂਗੇ। ਅੱਜ ਦਾ ਜਿਹੜਾ ਸਾਡਾ ਪੈਨਲ ਹੈ ਜਿਸ ਦੇ ਉੱਤੇ ਸਾਡੀ ਗੱਲਬਾਤ ਹੈ ਉਹ ਹੈ ਫਰੀਦ, ਨਾਨਕ, ਬੁੱਲਾ ਤੇ ਅਜੋਕਾ ਸਮਾਜ। ਅੱਜ ਦਾ ਵੇਲਾ, ਇਸ ਦੇ ਉੱਤੇ ਗੱਲਬਾਤ ਹੈ। ਮੈਂ ਆਪਣੇ ਸਾਥੀਆਂ ਦਾ, ਦੋਸਤਾਂ ਦਾ ਇੱਕ ਤਾਰਫ ਕਰਾ ਕੇ ਤੇ ਫਿਰ ਮੈਂ ਪ੍ਰੋਗਰਾਮ ਨੂੰ ਅੱਗੇ ਤੋਰਨਾ ਜੀ। ਸਾਡੇ ਨਾਲ ਸਭ ਤੋਂ ਪਹਿਲੇ ਬੈਠੇ ਹੋਏ ਨੇ ਕਲਿਆਣ ਸਿੰਘ ਕਲਿਆਣ ਜੀ। ਇਹ ਸਾਰੇ ਦੋਸਤ ਜੀ ਆਇਆਂ ਨੂੰ ਆਖੋ। ਕਲਿਆਣ ਸਿੰਘ ਕਲਿਆਣ ਜੀ ਗੌਰਮੈਂਟ ਕਾਲਜ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਨੇ ਔਰ ਬਹੁਤ ਕੰਮ ਹੈ ਲਿਟਰੇਚਰ ਦਾ ਇਹਨਾਂ 'ਤੇ। ਇਸ ਤੋਂ ਬਾਅਦ ਮੇਰੇ ਨਾਲ ਬੈਠੇ ਹੋਏ ਨੇ ਚੌਧਰੀ ਮਨਜ਼ੂਰ ਸਾਹਿਬ। ਚੌਧਰੀ ਮਨਜ਼ੂਰ ਸਾਹਿਬ ਜਿਹੜੇ ਨੇ ਇਹ ਐਕਟਿਵਿਸਟ ਨੇ, ਆਪਦੀ ਤਕਨੀ ਦੇ ਨਾਲ ਇਹ ਚੀਜ਼ਾਂ ਨੂੰ ਦੇਖਦੇ ਨੇ। ਉਸ ਤੋਂ ਬਾਅਦ ਮੇਰੇ ਨਾਲ ਪਾਕਪਤਨ ਤੋਂ ਮਸੂਦ ਖਾਲਿਦ ਜੀ ਬੈਠੇ ਹੋਏ ਨੇ। ਬਾਬਾ ਫਰੀਦ ਜੀ ਤੇ ਕਾਫੀ ਕੰਮ ਹੈ ਔਰ ਮੇਰੇ ਨਾਲ ਮੇਰੀ ਵੱਡੀ ਭੈਣ ਔਰ ਇਸ ਅਦਾਰੇ ਦੀ ਸਾਬਕਾ ਡੀਜੀ, ਡਾਇਰੈਕਟਰ ਜਨਰਲ, ਇਹ ਰੌਣਕਾਂ, ਇਹ ਹਾਲ, ਇਹ ਸਾਰਾ ਮਾਮਲਾ ਇਹਨਾਂ ਦੇ ਹੱਥੋਂ ਬਣਿਆ। ਮੈਡਮ ਡੀਜੀ ਤਲਾਕ ਸਾਬਕਾ ਸੁਗਰਾ ਸਦਫ ਜੀ ਸਾਡੇ ਕੋਲ ਬੈਠੇ ਹੋਏ ਨੇ। ਤੇ ਮੈਂ ਆਪਣੀ ਗੱਲ ਜਿਹੜੀ ਹੈ ਉਹ ਸ਼ੁਰੂ ਕਰਾਂਗਾ ਇਸ ਗੱਲ ਤੋਂ ਕਿ ਬਾਬਾ ਫਰੀਦ ਜੀ ਨੇ ਆਖਿਆ ਸੀ ਕਿ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੇ ਗਿਰੇਵਾਂ ਮੇਂ ਸਰ ਨੀਵਾਂ ਕਰ ਵੇਖ। ਮੇਰਾ ਸਵਾਲ ਅਸੀਂ ਬਾਬਾ ਫਰੀਦ ਜੀ ਤੋਂ ਹੀ ਚੱਲਾਂਗੇ ਤੇ ਮੈਂ ਮਾਈਕ ਜਿਹੜਾ ਹੈ ਜਾਂ ਸਵਾਲ ਜਿਹੜਾ ਹੈ ਮਸੂਦ ਖਾਲਿਦ ਸਾਹਿਬ ਨੂੰ ਕਹਾਂਗਾ ਕਿ ਉਹ ਆਪਣਾ ਸ਼ੁਰੂ ਕਰਨ। ਕਿ ਬਾਬਾ ਫਰੀਦ ਜੀ ਦਾ ਜਿਹੜਾ ਵੇਲਾ ਹੈ ਉਹ ਮੈਂ ਦੱਸ ਦਿਆਂ ਦੋਸਤਾਂ ਨੂੰ ਕਿ ਬਾਬਾ ਫਰੀਦ ਜੀ ਦਾ ਵੇਲਾ ਗਿਆਸੁਦੀਨ ਬਲਬਨ ਦਾ ਦੌਰ ਹੈ। ਸੋ ਇਹ ਜ਼ਿਹਨ 'ਚ ਰਵੇ ਕਿ ਗਿਆਸੁਦੀਨ ਬਲਬਨ ਦੇ ਦੌਰ ਦੇ ਵਿੱਚ ਬਾਬਾ ਫਰੀਦ ਜੀ ਕੋਠੇਵਾਲ ਮੁਲਤਾਨ 'ਚ ਪੈਦਾ ਹੋਏ ਤੇ ਅਜੋਧਨ ਆਵਸੇ ਜਿਹੜਾ ਅੱਜ ਮੌਜੂਦਾ ਪਾਕ ਪਤਨ ਹੈ, ਉਹ ਪਤਨ ਪਾਕ ਹੋ ਗਿਆ ਉਹਨਾਂ ਦੇ ਜਾਵਨ ਦੇ ਨਾਲ ਤੇ ਅੱਜ ਪਾਕ ਪਤਨ ਹੈ। ਤੇ ਬਾਬਾ ਫਰੀਦ ਜੀ ਦੀ ਜ਼ਿੰਦਗੀ, ਬਾਬਾ ਫਰੀਦ ਜੀ ਦਾ ਫਲਸਫਾ ਔਰ ਬਾਬਾ ਫਰੀਦ ਜੀ ਦੇ ਜਿਹੜੇ ਅਸ਼ਲੋਕ ਔਰ ਬਾਬਾ ਫਰੀਦ ਜੀ ਦਾ ਜਿਹੜਾ ਕਲਾਮ ਸਾਨੂੰ ਮਿਲਿਆ ਤੇ ਕਿੰਜ ਮਿਲਿਆ, ਇਹਦੇ ਉੱਤੇ ਮਸੂਦ ਖਾਲਿਦ ਸਾਹਿਬ ਜ਼ਰਾ ਰੋਸ਼ਨੀ ਚਾਨਣ ਪਾਓ ਜੀ, ਆਪਣੀ ਗੱਲ ਕਰੋ। ਮੈਂ ਪਹਿਲੇ ਤੇ ਸਾਰੇ ਜਿਹੜੇ ਸਾਡੇ ਚੜ੍ਹਦੇ ਪੰਜਾਬ 'ਚ ਆਏ ਹੋਏ ਸੱਜਣ ਨੇ, ਜਿਹੜੇ ਚੜ੍ਹਦੇ ਪੰਜਾਬ 'ਚ ਆਏ ਸਾਰੇ ਮਿੱਤਰ, ਜਿਹੜੀਆਂ ਸਾਡੀਆਂ ਭੈਣਾਂ ਨੇ, ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ।
ਬਾਬਾ ਫਰੀਦ ਜੀ ਉੱਤੇ ਸਭ ਨਾਲੋਂ ਪਹਿਲੀ ਗੱਲ ਜਿਹੜੀ ਹੈ ਨਾ ਜੀ, ਅਸੀਂ ਬਾਬਾ ਫਰੀਦ ਦੇ ਵਿਚਾਰਾਂ ਨੂੰ ਹੁਣ ਤੱਕ ਜਿਹੜਾ ਜਾਣਿਆ ਹੈ, ਜਾਂ ਜਿਹੜਾ ਬਾਬਾ ਫਰੀਦ ਦੇ ਵਿਚਾਰਾਂ ਦੀ ਪਛਾਣ ਕੀਤੀ ਹੈ, ਉਹ ਹੈ ਉਹਨਾਂ ਦੇ ਸ਼ਲੋਕਾਂ ਰਾਹੀਂ ਕੀਤੀ। ਉਹਨਾਂ ਦੇ ਸ਼ਲੋਕਾਂ ਨੂੰ ਹੀ ਅੱਜ ਤੱਕ ਇਹ ਇੰਨੀ ਕੁ ਮਾਨਤਾ ਦਿੱਤੀ ਗਈ ਹੈ ਕਿ ਉਹ ਜਦੋਂ ਗ੍ਰੰਥ ਸਾਹਿਬ ਵਿੱਚ ਲਾਏ ਗਏ ਸਾਰੇ ਦੇ ਸਾਰੇ ਸ਼ਲੋਕ, ਤੇ ਉਹ ਜ਼ਾਹਿਰ ਇੱਕ ਤੇ ਅਮਰ ਹੋ ਗਿਆ, ਕਿਆਮਤ ਤੱਕ ਉਹਦੇ ਵਿੱਚ ਆ ਗਏ। ਲੇਕਿਨ ਉਹਦੀ ਜਿਹੜੀ ਉਹਨਾਂ ਦੇ ਰਾਹੀਂ, ਇਹ ਸ਼ਲੋਕਾਂ ਦੇ ਰਾਹੀਂ ਹੁਣ ਤੱਕ ਸਾਡੀ ਬਾਬਾ ਫਰੀਦ ਦੀ ਜਿਹੜੀ ਪਛਾਣ ਹੈ, ਜਾਂ ਉਹਨਾਂ ਦਾ ਜਿਹੜਾ ਫਲਸਫਾ ਹੈ, ਉਹਨਾਂ ਦੀ ਜਿਹੜੀ ਜਾਣਕਾਰੀ ਹੈ, ਸਾਨੂੰ ਉਹਨਾਂ ਸ਼ਲੋਕਾਂ ਦੀਆਂ ਤਸ਼ਰੀਹਾਂ ਰਾਹੀਂ ਮਿਲਦੀ ਹੈ। ਔਰ ਉਹ ਸ਼ਲੋਕ ਜਿਹੜੇ ਨੇ ਉਹਨਾਂ ਦੀ ਤਸ਼ਰੀਹ ਕੀਤੀ ਹੈ ਬਹੁਤ ਸਾਰੇ ਲੋਕਾਂ ਨੇ। ਮਸਲਨ ਜਿਹਨੇ ਬਾਣੀ ਦੀ ਵਿਆਖਿਆ ਕੀਤੀ ਹੈ, ਉਹਨੇ ਸ਼ਲੋਕਾਂ ਦੀ ਤਸ਼ਰੀਹ ਕੀਤੀ ਹੈ, ਉਹਦੇ ਉੱਤੇ ਇੱਕ ਧਰਮ ਦੀ ਇੱਕ ਛਾਪ ਹੈ। ਅਗਰ ਇੱਕ ਪ੍ਰੋਫੈਸਰ ਕਿਸ਼ਨ ਸਾਹਿਬ ਨੇ ਜਿੰਨਾ ਪਛਾਤਾ ਸੱਚ, ਉਹਨਾਂ ਨੇ ਤਸ਼ਰੀਹ ਕੀਤੀ, ਉਹਨਾਂ ਨੇ ਇੱਕ ਮਾਰਕਸਵਾਦੀ ਲਾਈਨ ਦੇ ਉੱਤੇ ਕੀਤੀ ਹੈ। ਆਸਫ ਖਾਨ ਉਹਨਾਂ ਨੇ ਕੀਤੀ, ਹੋਰ ਬਹੁਤ ਸਾਰੇ ਲੋਕਾਂ ਨੇ ਜਿਹੜੀ ਤਸ਼ਰੀਹ ਕੀਤੀ ਹੈ ਬਾਬਾ ਫਰੀਦ ਦੀ, ਜਿਹੜੀ ਵਿਆਖਿਆ ਕੀਤੀ ਹੈ ਸ਼ਲੋਕਾਂ ਦੀ, ਉਹਨਾਂ ਨੇ ਬਾਹਰੋਂ ਆਪਣੀ ਆਪਣੀ ਸੋਚ ਲੈ ਕੇ ਕੀਤੀ ਹੋਈ ਹੈ। ਜਿਹੜੀ ਬਾਬਾ ਫਰੀਦ ਦੀ ਜਿਹੜੀ ਜਾਣਕਾਰੀ ਹੈ, ਬਾਬਾ ਫਰੀਦ ਦੇ ਸ਼ਲੋਕਾਂ ਤੋਂ ਵੱਖ ਵੀ ਇੱਕ ਐਸੀ ਚੀਜ਼ ਹੈ ਜਿਹਦੇ ਉੱਤੇ ਜਿਹਨੂੰ ਕਿ ਅੱਜ ਤੱਕ ਨਹੀਂ ਪਰਖਿਆ ਗਿਆ, ਜਿਹਦੇ 'ਚੋਂ ਸਾਨੂੰ ਅਜੋਕੇ ਸਮਾਜ ਦਾ, ਅਜੋਕੇ ਲੋਕਾਂ ਦੇ ਵਾਸਤੇ ਇੱਕ ਰਹਿਨੁਮਾਈ ਮਿਲ ਸਕਦੀ ਹੈ, ਅਗਵਾਈ ਮਿਲ ਸਕਦੀ ਹੈ। ਉਹ ਨੇ ਉਹਨਾਂ ਦੇ ਕੌਲ, ਯਾਨੀ ਕਿ ਸ਼ਲੋਕਾਂ ਨੂੰ ਅਗਰ ਬਾਬਾ ਫਰੀਦ ਨੂੰ ਬਾਬਾ ਫਰੀਦ ਰਾਹੀਂ ਪਛਾਣਿਆ ਜਾਵੇ, ਉਹਨਾਂ ਦੇ ਕੌਲਾਂ ਰਾਹੀਂ ਪਛਾਣਿਆ ਜਾਵੇ, ਇਹ ਪਛਾਣਿਆ ਜਾਵੇ ਵੀ ਉਹਨਾਂ ਨੇ ਆਪਣੀ ਇਹਨਾਂ ਸ਼ਲੋਕਾਂ ਤੋਂ ਇਲਾਵਾ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀਤਾ ਤੇ ਕੀ ਕਿਹਾ, ਤੇ ਆਪਣੇ ਜਮਾਤਖਾਨੇ ਵਿੱਚ ਕਿਸ ਕਿਸਮ ਦੀਆਂ ਕਿਤਾਬਾਂ ਪੜ੍ਹਾਈਆਂ, ਤੇ ਕਿਹੜੀਆਂ ਕਿਤਾਬਾਂ ਉਹਨਾਂ ਆਪ ਪੜ੍ਹੀਆਂ, ਤੇ ਉਹਨਾਂ ਦੇ ਸ਼ਲੋਕ ਕੀ ਸਨ, ਉਹਨਾਂ ਦੀ ਗੱਲਬਾਤ ਕੀ ਸੀ। ਤੇ ਉਹ ਸਾਨੂੰ ਇਹ ਵੀ ਨਜ਼ਰ ਆਉਂਦਾ ਹੈ, ਉਹ ਸੀਰੁਲ ਔਲੀਆ ਦੇ ਵਿੱਚ ਮਸਲਨ ਮਿਸਾਲ ਤੋਂ ਇੱਕ ਮਿਸਾਲ ਹੈ ਕਿ ਸੀਰੁਲ ਔਲੀਆ ਦੇ ਵਿੱਚ ਲਿਖਿਆ ਹੈ ਕਿ ਜਦੋਂ ਖਾਜਾ ਨਿਜ਼ਾਮੁਦੀਨ ਔਲੀਆ ਨੂੰ ਉਹਨਾਂ ਨੇ ਆਪਣਾ ਖਿਲਾਫਤਨਾਮਾ ਦਿੱਤਾ, ਤੇ ਉਹਨਾਂ ਨੇ ਕਿਹਾ ਵੀ ਇਹਨੇ ਇਹ ਕਿਤਾਬਾਂ ਮੇਰੇ ਕੋਲ ਪੜ੍ਹੀਆਂ ਨੇ ਜਿਨ੍ਹਾਂ ਦਾ ਅੱਗੇ ਫੈਜ਼ ਦੇ ਸਕਦਾ ਹੈ। ਉਹਨਾਂ ਕਿਤਾਬਾਂ ਦੇ ਵਿੱਚ ਇੱਕ ਕਿਤਾਬ ਜਿਹੜੀ ਹੈ ਉਹਦਾ ਜ਼ਿਕਰ ਹੈ, ਉਹ ਹੈ ਅਲ ਮੁਬਤਦੀ ਵਲ ਮੁਹਤਦੀ। ਉਹ ਜਿਹੜੀ ਕਿਤਾਬ ਹੈ ਉਹ ਖਾਲਿਸਤਨ ਅਕਲੀ ਫਲਸਫੇ ਦੇ ਉੱਤੇ ਹੈ, ਉਹ ਖਾਲਿਸਤਨ ਮੁਅਤਜ਼ਿਲਾ ਉੱਤੇ, ਉਹਨਾਂ ਦੀ ਬਹਿਸ ਉੱਤੇ ਹੈ। ਬਾਬਾ ਫਰੀਦ ਦਾ ਇੱਕ ਕੌਲ ਹੈ ਕਿ ਕਿਸੇ ਇਨਸਾਨ ਤੇ ਅਗਰ ਮੁਸੀਬਤ ਪਵੇ ਤੇ ਉਹਦੇ ਕਾਰਨਾਂ ਵੱਲੇ ਗੌਰ ਕਰੇ, ਉਹਦੇ ਕਾਰਨਾਂ ਨੂੰ ਜਾਣੇ ਕਿ ਉਹਦਾ ਕਾਰਨ ਕੀ ਸੀ। ਬਿਲਕੁਲ ਠੀਕ। ਹੁਣ ਜਿਹੜਾ ਕਿਸੇ ਵੀ ਚੀਜ਼ ਦੇ, ਕਿਸੇ ਵਾਪਰੀ ਦੇ, ਕਿਸੇ ਫਿਨੋਮਨੇ ਦੇ ਕਾਰਨ ਨੂੰ ਜਾਣਨ ਜਿਹੜਾ ਹੈ, ਉਹੀ ਤਾਂ ਸਾਇੰਸ ਹੈ। ਅਸੀਂ ਯਾਨੀ ਕਿ ਇੱਕ ਵਾਰੀ ਮੈਂ ਦੁਬਾਰਾ ਇਹ ਗੱਲ ਕਰਨਾ ਵੀ ਕਿਸੇ ਵੀ ਚੀਜ਼ ਦੇ, ਕਿਸੇ ਵਾਪਰੀ ਦੇ, ਉਹ ਸਮਾਜ ਦੇ ਅੰਦਰ ਕੋਈ ਵਾਪਰੀ ਹੋਵੇ, ਉਹ ਨੇਚਰ ਦੇ ਅੰਦਰ ਕੋਈ ਵਾਪਰੀ ਹੋਵੇ, ਉਹਦੇ ਕਾਰਨ ਨੂੰ ਜਾਣਨ ਦਾ ਨਾਂ ਹੀ ਤਾਂ ਸਾਇੰਸ ਹੈ। ਸਾਇੰਸ ਹੀ ਤੁਹਾਨੂੰ ਇਸ ਕਾਬਲ ਬਣਾਉਂਦੀ ਹੈ ਨਾ ਕਿ ਤੁਸੀਂ ਚੀਜ਼ਾਂ ਦੇ ਕਾਰਨਾਂ ਨੂੰ ਜਾਣੋ, ਨਾ ਕਿ ਕਿਸੇ ਹੋਰ ਪਾਸੇ ਥੰਮ ਦਿਓ। ਯਾਨੀ ਕਿ ਨਾ ਕਿ ਤੁਸੀਂ ਇਹ ਕਰੋ ਵੀ ਕਿਸੇ ਸ਼ੈ ਹੋਰ ਨਾਲ ਮਨਸੂਬ ਮੜ ਦਿਓ ਉਹਨੂੰ ਵੀ ਇਹ ਗੱਲ ਐਨ ਦੀ ਵਜ੍ਹਾ ਨਾਲ ਹੈ। ਇਸ ਵਾਸਤੇ ਅਸੀਂ ਮੇਰਾ ਇੱਕ ਯਾਨੀ ਕਿ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਖਾਸ ਤੌਰ 'ਤੇ ਅੱਜ ਕੱਲ੍ਹ ਨਵੇਂ ਸੂਝਵਾਨਾਂ ਨੂੰ, ਖੋਜਕਾਰਾਂ ਨੂੰ ਇਹ ਮੇਰੀ ਬੇਨਤੀ ਹੈ ਕਿ ਉਹ ਬਾਬਾ ਸਾਹਿਬ ਦੇ ਸ਼ਲੋਕਾਂ ਨੂੰ ਵੀ ਪੜ੍ਹਨ ਜੀ, ਔਰ ਉਹ ਕਿਤਾਬਾਂ ਪੜ੍ਹਨ ਜਿਹੜੀਆਂ ਕਿ ਕਿਤਾਬਾਂ ਉਹਨਾਂ ਨੇ ਆਪਣੇ ਜਮਾਤਖਾਨੇ 'ਚ ਪੜ੍ਹਾਈਆਂ ਲੋਕਾਂ ਨੂੰ। ਯਾਨੀ ਕਿ ਉਹ ਕਿਸ ਕਿਸਮ ਦੀ ਜਾਣਕਾਰੀ ਲੋਕਾਂ ਨੂੰ ਦੇਣਾ ਚਾਹੁੰਦੇ ਸਨ, ਉਹ ਕਿਸ ਕਿਸਮ ਦਾ ਸਮਾਜ ਉਸਾਰਨਾ ਚਾਹੁੰਦੇ ਸਨ, ਉਹ ਤੁਹਾਨੂੰ ਲੱਗੇਗਾ ਉਸ ਸਾਰੀ ਦੀ ਸਾਰੀ ਸ਼ਲੋਕਾਂ ਦਾ ਵੀ ਪਤਾ ਲੱਗੇਗਾ ਜੀ, ਔਰ ਉਹ ਤੁਹਾਨੂੰ ਪਤਾ ਲੱਗੇਗਾ ਉਹਨਾਂ ਦੀਆਂ ਦੂਸਰੀਆਂ ਲਿਖਤਾਂ ਦੇ ਉੱਤੇ, ਔਰ ਉਹਨਾਂ ਜਿਹੜੀਆਂ ਉਹਨਾਂ ਦੀ ਜੀਵਨੀਆਂ ਲਿਖੀਆਂ ਨੇ ਉਹਨਾਂ ਦੇ ਵਕਤ ਦੇ। ਅੱਜ ਮੈਂ ਜੀਵਨੀ ਅਗਰ ਲਿਖ ਦੇਵਾਂ ਤਾਂ ਉਹ ਇੰਨੀ ਅਥੈਂਟਿਕ ਨਹੀਂ ਹੈ ਜਿੰਨੀ ਜੀਵਨੀ ਕਿ ਉਹਨਾਂ ਲੋਕਾਂ ਨੇ ਲਿਖੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਸਾਹਮਣੇ ਬੈਠੇ ਹੋਏ ਸਨ, ਜੀ ਠੀਕ, ਜਿਨ੍ਹਾਂ ਨੇ ਉਹਨਾਂ ਦੇ ਕੋਲ ਜ਼ਿੰਦਗੀ ਗੁਜ਼ਾਰੀ ਸੀ। ਇਸ ਵਾਸਤੇ ਉਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਸਿਰਫ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਧਰਮ ਨਾਲ ਜਿਹੜਾ ਨਾ ਜੀ ਉਹ ਸਾਡਾ ਜ਼ਿੰਦਗੀ ਹੈ, ਲੇਕਿਨ ਧਰਮ ਤੋਂ ਵੱਖ ਜਿਹੜੀਆਂ ਉਹਨਾਂ ਦੀਆਂ ਦੂਜੀਆਂ ਹੈ ਨੇ, ਯਾਨੀ ਕਿ ਉਹਨਾਂ ਦੀ ਸੋਚਾਂ ਦੀ, ਉਹਨਾਂ ਦੀ ਗੱਲ ਜਿਹੜੀ ਸ਼ਲੋਕਾਂ ਦੀ ਵਿਆਖਿਆ ਵੀ ਹੈ, ਉਹ ਉਹਨਾਂ ਕੌਲਾਂ ਦੇ ਜ਼ਰੀਏ ਕੀਤੀ ਜਾਵੇ, ਉਸ ਵਿਚਾਰਧਾਰਾ ਦੇ ਜ਼ਰੀਏ ਕੀਤੀ ਜਾਵੇ ਜਿਹੜੀ ਕੋਈ ਵਿਚਾਰਧਾਰਾ ਲੋਕਾਂ ਨੂੰ ਦੇਣਾ ਚਾਹੁੰਦੇ ਸਨ। ਜੀ ਜੀ ਜੀ, ਅਸੀਂ ਇਸ ਗੱਲ ਨੂੰ ਵੀ ਜਾਰੀ ਰੱਖਾਂਗੇ। ਥੋੜਾ ਥੋੜਾ ਤਾਰਫ ਸਾਰੇ ਬਾਬਿਆਂ ਦੀ ਗੱਲ ਹੁੰਦੀ ਜਾਏਗੀ ਤੇ ਫਿਰ ਦੁਬਾਰਾ ਅਸੀਂ ਫਿਰ ਇਹਨੂੰ ਸਵਾਲ ਵੀ ਲਾਂਗੇ ਔਰ ਗੱਲ ਵੀ ਕਰਾਂਗੇ, ਸਵਾਲ ਕਰਾਂਗੇ ਵੀ ਜੀ। ਇਸ ਤੋਂ ਬਾਅਦ ਜੀ ਬਾਬਾ ਨਾਨਕ ਜੀ ਦੀ ਅਗਰ ਅਸੀਂ ਗੱਲ ਕਰੀਏ ਤੇ ਬਾਬਾ ਨਾਨਕ ਜੀ ਰਾਏ ਤਲਵੰਡੀ ਜਿਹੜੇ ਅੱਜ ਨਨਕਾਣਾ ਸਾਹਿਬ ਹੈ ਇੱਥੇ ਪੈਦਾ ਹੋਏ ਸਨ, ਤੇ ਕਰਤਾਰਪੁਰ ਜਿਹੜੇ ਸਨ ਉਹ ਪੂਰੇ ਹੋਏ ਤੇ ਉੱਥੇ ਹੀ ਆਪਣੇ ਆਖਰੀ ਦਿਹਾੜ ਗੁਜ਼ਾਰੇ। ਨਨਕਾਣਾ ਸਾਹਿਬ ਤੋਂ ਹੀ ਸਾਡੇ ਇੱਧਰ ਦੇ ਹੀ ਪਾਕਿਸਤਾਨੀ ਪੰਜਾਬ ਤੋਂ ਹੀ ਸਾਡੇ ਪ੍ਰੋਫੈਸਰ ਡਾਕਟਰ ਕਲਿਆਣ ਸਿੰਘ ਜੀ ਨੇ। ਮੈਂ ਕਲਿਆਣ ਸਿੰਘ ਜੀ ਨੂੰ ਕਹਾਂਗਾ ਕਿ ਉਹ ਬਾਬਾ ਨਾਨਕ ਜੀ ਨੇ ਕਿਹਾ ਸੀ ਕਿ ਜੀ ਜੋ ਤੋ ਪ੍ਰੇਮ ਖਿਲਨ ਕਾ ਚਾਓ
ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਨ ਨਾ ਕੀਜੇ। ਤੇ ਬਾਬਾ ਨਾਨਕ ਜੀ ਦਾ ਫਲਸਫਾ, ਉਹਨਾਂ ਦੀ ਹਯਾਤੀ ਤੇ ਉਹਨਾਂ ਦਾ ਜੀਵਨੀ ਜਿਹੜੀ ਹੈ ਉਹ ਉਹਨਾਂ ਤੇ ਤੁਸੀਂ ਗੱਲ ਕਰੋ। ਕਲਿਆਣ ਸਿੰਘ ਜੀ। ਬਹੁਤ ਧੰਨਵਾਦ। ਮੈਂ ਇੱਕ ਗੱਲ ਦੱਸਦਾ ਜਾਵਾਂ, ਖਾਸ ਤੌਰ ਤੇ ਲਹਿੰਦੇ ਪੰਜਾਬ ਨੂੰ, ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਇਕੱਠੀ ਕੀਤੀ ਹੈ, ਖਾਸ ਤੌਰ ਤੇ ਬਾਬਾ ਫਰੀਦ ਜੀ ਦੀ ਬਾਣੀ ਜਿਸ ਵੇਲੇ ਇਕੱਠੇ ਕਰਨ ਗਏ ਸੀ, ਤੇ ਉਸ ਵੇਲੇ ਕਿਸੇ ਇੱਕ ਸੋਰਸ ਤੋਂ ਨਹੀਂ ਲਿਆ ਸੀ, ਵੱਖ-ਵੱਖ ਸੋਰਸਾਂ ਤੋਂ ਉਹ ਬਾਬਾ ਫਰੀਦ ਜੀ ਦੇ ਸ਼ਲੋਕ ਇਕੱਠੇ ਕੀਤੇ। ਔਰ ਇਕੱਠੇ ਕਰਨ ਤੋਂ ਇਹ ਨਹੀਂ ਹੈ ਕਿ ਇੱਕ ਹੀ ਬਾਣੀ ਤੱਕ ਰਹੇ ਨੇ। ਫਿਰ ਬਾਬਾ ਫਰੀਦ ਜੀ ਉਸ ਤੋਂ ਬਾਅਦ ਭਗਤ ਕਬੀਰ ਜੀ ਦੇ ਸ਼ਲੋਕਾਂ ਨੂੰ ਤੇ ਉਹਨਾਂ ਦੀ ਹੋਰ ਇਲਾਹੀ ਬਾਣੀ ਨੂੰ, ਇਸ ਤਰ੍ਹਾਂ ਹੀ ਭਗਤ ਨਾਮਦੇਵ ਜੀ ਦੀ ਬਾਣੀ ਨੂੰ, ਭਗਤ ਗੁਰਦਾਸ ਜੀ ਦੀ ਬਾਣੀ ਨੂੰ ਉਹਨਾਂ ਨੇ ਇੱਕ ਕਿਸਮ ਦਾ ਇਕੱਠਾ ਕੀਤਾ। ਉਸ ਅਦਬ ਨੂੰ ਉਸ ਵੇਲੇ ਇਕੱਠਾ ਕਰਨਾ ਬਹੁਤ ਜ਼ਰੂਰੀ ਸੀ। ਸਮੁੱਚੀ ਪੰਜਾਬੀਅਤ ਉਹਨਾਂ ਦੀ ਤੇ ਪੰਜਾਬੀ ਬੋਲੀ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਕਿ ਉਹਨਾਂ ਨੇ ਜੇ ਉਹ ਸਾਰਾ ਕੁਝ ਇਕੱਠਾ ਨਾ ਕੀਤਾ ਹੁੰਦਾ, ਹੁਣ ਅਸੀਂ ਕਿਸੇ ਵੀ ਪੰਜਾਬੀਅਤ ਦੇ ਫਲਸਫੇ ਦੇ ਉੱਤੇ ਸ਼ਾਇਦ ਗੱਲ ਹੀ ਨਾ ਕਰ ਸਕਦੇ। ਬਹੁਤ ਅੱਛਾ। ਇਹ ਗੁਰੂ ਨਾਨਕ ਸਾਹਿਬ ਹੀ ਸਨ ਜਿਨ੍ਹਾਂ ਨੇ ਪ੍ਰੇਮ ਪਿਆਰ ਦਾ ਫਲਸਫਾ ਇਕੱਠਾ ਕੀਤਾ। ਇਹ ਨਹੀਂ ਵੇਖਿਆ ਕਿ ਬਾਬਾ ਫਰੀਦ ਜੀ ਮੁਸਲਮਾਨ ਸਨ, ਇਹ ਨਹੀਂ ਵੇਖਿਆ ਕਿ ਭਗਤ ਕਬੀਰ ਜੀ ਹਿੰਦੂ ਸਨ ਜਾਂ ਕਿਸੇ ਹੋਰ ਜਾਤੀ ਦੇ ਸਨ, ਬਲਕਿ ਸਾਰਾ ਵਸੇਬ, ਸਾਰੀ ਰਹਿਤਲ ਦੇ ਵਿੱਚੋਂ ਇਹ ਫਲਸਫਾ ਇਕੱਠਾ ਕਰਕੇ ਅਜੋਕੇ ਸਮਾਜ ਨੂੰ ਦੇਣ ਦਾ ਮਤਲਬ ਹੀ ਇਹੋ ਹੀ ਸੀ ਕਿ ਇਸ ਇਲਾਹੀ ਫਲਸਫੇ ਦੇ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ। ਜਿਸ ਵੇਲੇ ਉਹਨਾਂ ਨੇ ਬੇਸ਼ੱਕ ਅਵਤਾਰ ਧਾਰਿਆ ਨਨਕਾਣਾ ਸਾਹਿਬ ਦੇ ਵਿੱਚ, ਪਰ ਕਰਤਾਰਪੁਰ ਦੁਨੀਆ ਦੀ ਉਹ ਪਹਿਲੀ ਪੰਜਾਬੀ ਯੂਨੀਵਰਸਿਟੀ ਹੈ ਜਿੱਥੇ ਜਾ ਕੇ ਉਹਨਾਂ ਨੇ ਉਸ ਇਲਾਹੀ ਬਾਣੀ ਦਾ ਜਿਹੜਾ ਅਮਲੀ ਤੌਰ ਤੇ ਚੱਲਣਾ ਜਿਹੜਾ ਹੈ ਉਹ ਸਿਖਾਇਆ ਹੈ। ਔਰ ਅਮਲੀ ਤੌਰ ਤੇ ਚੱਲਣਾ ਕੀ ਸੀ ਕਿ ਸਾਂਝੀਵਾਲਤਾ ਦੇ ਨਾਲ ਨਾਲ ਬਰਾਬਰਤਾ ਸੀ। ਜਿੱਥੇ ਸਾਂਝੀਵਾਲਤਾ ਹੋਏਗੀ ਉੱਥੇ ਬਰਾਬਰਤਾ ਹੋਏਗੀ। ਅੱਜ ਵੀ ਸਾਡਾ ਸਮਾਜ ਜਿਹੜਾ ਹੈ ਊਚ ਨੀਚ ਦੇ ਉਹਦੇ ਵਿੱਚ ਵੰਡਿਆ ਹੋਇਆ ਹੈ। ਮੈਂ ਸਿਰਫ ਇੱਕ ਗੁਰਬਾਣੀ ਦੀ ਤੁਕ ਦਾ ਦੱਸਦਾ ਜਾਵਾਂ ਕਿ ਗੁਰੂ ਸਾਹਿਬ ਦਾ ਫਰਮਾਨ ਹੈ, ਨੀਚਾਂ ਅੰਦਰ ਨੀਚ ਜਾਤ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਬਹੁਤ ਅੱਛੇ, ਬਹੁਤ ਜ਼ਬਰਦਸਤ। ਤੇ ਇੱਕ ਚੀਜ਼ ਮੈਂ ਦੁਬਾਰਾ ਦੱਸਾਂ ਦੋਸਤਾਂ ਨੂੰ ਕਿ ਬਾਬਾ ਫਰੀਦ ਜੀ ਦਾ ਜਿਵੇਂ ਕਿ ਵੇਲਾ ਜਿਹੜਾ ਹੈ ਗਿਆਸੁਦੀਨ ਬਲਬਨ ਦਾ ਦੌਰ ਸੀ, ਇਵੇਂ ਮੈਂ ਦੱਸ ਦੇਵਾਂ ਕਿ ਜਿਹੜਾ ਬਾਬਾ ਨਾਨਕ ਜੀ ਦਾ ਜਿਹੜਾ ਵੇਲਾ ਹੈ ਇਹ ਲੋਧੀ ਖਾਨਦਾਨ ਦਾ ਦੌਰ ਹੈ। ਔਰ ਲੋਧੀ ਖਾਨਦਾਨ ਦੇ ਤਿੰਨੇ ਟਨਿਓਰ ਉਹਨਾਂ ਨੇ ਹੰਡਾਏ। ਉਸ ਤੋਂ ਬਾਅਦ ਬਾਬਰ ਬਾਦਸ਼ਾਹ, ਔਰ ਫਿਰ ਬਾਬਰ ਦੇ ਬਾਰੇ ਬਾਬਾ ਨਾਨਕ ਜੀ ਦਾ ਇਹ ਕਹਿਣਾ ਕਿ ਪਾਪ ਦੀ ਜੰਜ ਲੈ ਕੇ ਕਾਬਲੋਂ ਧਾਇਆ। ਇਸ ਦੇ ਉੱਤੇ ਵੀ ਗੱਲ ਕਰਾਂਗੇ ਅਸੀਂ ਕਿ ਪਾਪ ਦੀ ਜੰਜ ਨੂੰ ਬਾਬਾ ਨਾਨਕ ਜੀ ਨੇ ਬਾਬਰ ਔਰ ਪਾਣੀਪਤ ਦੀਆਂ ਲੜਾਈਆਂ ਜਿਹੜੀਆਂ ਹੋ ਰਹੀਆਂ ਨੇ ਇਸ ਤੇ ਵੀ ਗੱਲ ਹੋਏਗੀ। ਮੈਂ ਥੋੜੀ ਜੀ ਝਾਤ ਬਾਬਾ ਬੁੱਲੇ ਸ਼ਾਹ ਹੋਰਾਂ ਦਾ ਜਿਹੜਾ ਵੇਲਾ ਇਹ ਔਰੰਗਜ਼ੇਬ ਆਲਮਗੀਰ ਦਾ ਵੇਲਾ ਹੈ। ਔਰੰਗਜ਼ੇਬ ਆਲਮਗੀਰ ਦਾ ਜਿਹੜਾ ਦੌਰ ਹੈ ਉਹ ਬਾਬਾ ਜੀ ਦਾ ਦੌਰ ਹੈ। ਬਲਕਿ ਜਦੋਂ ਔਰੰਗਜ਼ੇਬ ਮਰਿਆ ਹੈ ਉਸ ਵੇਲੇ ਬਾਬਾ ਜੀ 27 ਵਰਿਆਂ ਦੇ ਸਨ। ਬਾਬਾ ਬੁੱਲੇ ਸ਼ਾਹ ਹੋਰਾਂ ਦਾ ਜਿਹੜਾ ਦੌਰ ਹੈ ਉਹ 1680 ਤੋਂ ਲੈ ਕੇ 1757 ਤੱਕ ਹੈ। ਤੇ ਬਾਬਾ ਬੁੱਲੇ ਸ਼ਾਹ ਹੋਰਾਂ ਦਾ ਜਿਹੜਾ ਜੀਵਨ ਪਾਂਡੋਕੀ 'ਚ ਜੰਮੇ ਔਰ ਕਸੂਰ ਦੇ ਵਿੱਚ ਉਹਨਾਂ ਦਾ ਮਜ਼ਾਰ ਸ਼ਰੀਫ ਹੈ। ਬਾਬਾ ਬੁੱਲੇ ਸ਼ਾਹ ਦਾ ਜਿਹੜਾ ਜੀਵਨ, ਉਹਨਾਂ ਦਾ ਫਲਸਫਾ, ਉਹਨਾਂ ਦੀ ਹਯਾਤੀ ਦੇ ਬਾਰੇ ਮੈਂ ਚੌਧਰੀ ਮਨਜ਼ੂਰ ਸਾਹਿਬ ਨੂੰ ਕਹਾਂਗਾ ਕਿ ਉਹ ਗੱਲ ਕਰਨ ਜੀ।
ਬਹੁਤ ਸ਼ੁਕਰੀਆ ਜੀ। ਮੈਂ ਸਭ ਤੋਂ ਪਹਿਲਾਂ ਤੇ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਪ੍ਰਾਹੁਣੇ ਆਏ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਣਾ। ਕੋਈ ਵੀ ਸ਼ਾਇਰ, ਅਦੀਬ, ਫਲਸਫਾਦਾਨ, ਮੁਇਸ਼ਦਾਨ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਵੱਡਾ ਫਲਸਫਾਦਾਨ ਹੈ ਜਾਂ ਸ਼ਾਇਰ ਹੈ ਜਾਂ ਅਦੀਬ ਹੈ ਜਾਂ ਮੁਇਸ਼ਦਾਨ ਹੈ ਜਾਂ ਸਾਇੰਸਦਾਨ ਹੈ, ਉਹ ਹੁੰਦਾ ਹੈ ਜਿਹੜਾ ਹਰ ਵੇਲੇ ਦਾ ਹੋਵੇ, ਹਰ ਅਹਿਦ ਦਾ ਹੋਵੇ। ਹੁਣ ਅਸੀਂ ਇਹ ਵੇਖਣਾ ਹੈ ਕਿ ਕਿਆ ਬਾਬਾ ਬੁੱਲੇ ਸ਼ਾਹ ਜਾਂ ਬਾਕੀ ਜਿਹੜੇ ਸਾਡੇ ਸੂਫੀ ਬਜ਼ੁਰਗ ਹੋਏ ਨੇ ਜੀ, ਉਹ ਸਿਰਫ ਆਪਣੇ ਅਹਿਦ ਦੇ ਸਨ ਜਾਂ ਅੱਜ ਦੇ ਅਜੂਕਾ ਸਮਾਜ ਜਿਹੜਾ ਅੱਜ ਦੀ ਅਸੀਂ ਗੱਲ ਕਰਨੇ ਆ ਜੀ, ਜੀ, ਇਹਦੇ ਵਿੱਚ ਵੀ ਉਹ ਰੈਲੀਵੈਂਟ ਹੈ ਨੇ ਜਾਂ ਨਹੀਂ ਹੈ ਨੇ? ਜੀ। ਹੁਣ ਅਗਰ ਅਸੀਂ ਥੋੜਾ ਜਿਹਾ ਗੌਰ ਕਰੀਏ ਤੇ ਮੈਨੂੰ ਯਾਦ ਹੈ ਕਲਿਆਣ ਜੀ ਜਦੋਂ ਕਰੋਨਾ ਆਇਆ ਹੈ, ਤੇ ਮੈਂ ਵੇਖ ਰਿਹਾ ਸਾਂ ਤਾਂ ਬਾਬਾ ਜੀ, ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਮੇਰੇ ਸਾਹਮਣੇ ਆਇਆ ਕਿ ਚੜ ਫਰੀਦਾ ਕੋਠੇ ਤੇ ਵੇਖ ਘਰ ਘਰ ਲੱਗੀ ਅੱਗ, ਜੀ, ਤੂੰ ਆਖੇ ਮੈਂ ਦੁਖੀ ਹਾਂ, ਇੱਥੇ ਦੁਖੀ ਸਾਰਾ ਜੱਗ। ਬਈ ਉਹ ਜਿਸ ਵੇਲੇ ਮੈਂ ਲੋਕਾਂ ਨੂੰ ਕਿਹਾ ਕਿ ਇਹ ਤੁਸੀਂ ਆਪਣੇ ਘਰਾਂ 'ਚ ਰਹੋ ਔਰ ਵੇਖੋ ਕਿ ਕੀ ਸਾਰੇ ਸਮਾਜ 'ਚ ਹੋ ਰਿਹਾ, ਇਸੇ ਤਰ੍ਹਾਂ ਹੀ ਅੱਜ ਪਹਿਲੇ ਤੇ ਅਸੀਂ ਮੈਂ ਅੱਜ ਦੀ ਗੱਲਬਾਤ ਨੂੰ ਦੋ ਹਿੱਸਿਆਂ 'ਚ ਤਕਸੀਮ ਕਰਨਾ, ਜੀ, ਤੁਸੀਂ ਇਜਾਜ਼ਤ ਦਿਓ। ਜੀ, ਜੀ, ਹਾਲੇ ਪਹਿਲੇ ਤੇ ਵੇਖੀਏ ਕਿ ਅੱਜ ਦਾ ਸਮਾਜ ਕੀ ਹੈ ਬਿਲਕੁਲ ਤੇ ਸਹੀ ਉਹਦੇ 'ਚ ਕੀ ਮਸਲੇ ਕੀ ਨੇ, ਇਸ਼ੂਜ਼ ਕੀ ਨੇ। ਜੀ, ਅਸਲ ਜਹਾਲਤ ਹੈ, ਭੁੱਖ ਹੈ, ਅਨਪੜ੍ਹਤਾ ਹੈ, ਮਾਰੋ ਮਾਰ ਹੈ, ਫਿਰਕਾਵਾਰੀਅਤ ਹੈ, ਮਜ਼ਹਬੀ ਲੜਾਈਆਂ ਨੇ। ਇਹ ਸਾਰੇ ਕਿਆ ਬਾਬਾ ਬੁੱਲੇ ਸ਼ਾਹ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਮੈਂ ਉਹਨੂੰ ਦੋ ਹਿੱਸਿਆਂ 'ਚ ਇਸ ਲਈ ਤਕਸੀਮ ਕਰਾਂਗਾ ਕਿ ਇੱਕ ਹਿੱਸਾ ਹੈ ਕਿ ਬਾਬਾ ਬੁੱਲੇ ਸ਼ਾਹ ਨੇ ਇਹ ਸਾਰੇ ਮਸਲੇ ਫਰੇਮ ਕੀਤੇ ਨੇ ਪਹਿਲੋਂ ਤੇ ਫਿਰ ਉਹਨਾਂ ਦਾ ਸੋਲੂਸ਼ਨ ਦਿੱਤਾ ਹੈ। ਸਿਰਫ ਇਹ ਨਹੀਂ ਹੈ ਕਿ ਉਹਨਾਂ ਸਿਰਫ ਕੋਈ ਇੱਕ ਗੱਲ ਕੀਤੀ ਹੈ, ਫਿਰ ਉਹ ਗੱਲ ਅਧੂਰੀ ਹੋ ਜਾਂਦੀ। ਆਪਣੀਆਂ ਕਾਫੀਆਂ ਰਾਹੀਂ ਉਹ ਇਹ ਸਾਰੀਆਂ ਗੱਲਾਂ ਕਰਦੇ ਨੇ। ਦਰ ਖੁੱਲਾ ਹਸ਼ਰ ਅਜ਼ਾਬ ਦਾ, ਜੀ, ਬੁਰਾ ਹਾਲ ਹੋਇਆ ਪੰਜਾਬ ਦਾ। ਤੇ ਜੇ ਅਸੀਂ ਸਿਰਫ ਪੰਜਾਬ ਤੱਕ ਇਹਨੂੰ ਰੱਖ ਲਈਏ ਤੇ ਫਿਰ ਹੋਰ ਗੱਲ ਹੈ, ਤੇ ਜੇ ਪੰਜਾਬ ਨੂੰ ਅਸੀਂ ਸਿੰਬੋਲਾਈਜ਼ ਕਰ ਲਈਏ ਤੇ ਸਾਰੀ ਦੁਨੀਆ ਦੇ ਸਮਾਜ ਨੂੰ ਵੇਖੀਏ, ਪੂਰੀ ਲੋਕਾਈ ਨੂੰ ਵੇਖੀਏ, ਤੇ ਫਿਰ ਤੇ ਹਰ ਥਾਵੇਂ ਦਰ ਖੁੱਲਾ ਹਸ਼ਰ ਅਜ਼ਾਬ ਦਾ। ਇਸੇ ਤਰ੍ਹਾਂ ਹੀ ਜੇ ਅਸੀਂ ਅੱਗੇ ਚੱਲੀਏ, ਮਾਰੋ ਮਾਰ ਦੀ ਗੱਲ ਕਰੀਏ, ਤੇ ਧੀਆਂ ਤੇ ਮਾਵਾਂ ਨੂੰ ਹਰ ਵੇਲੇ ਲੁੱਟਦੀਆਂ ਰਹਿੰਦੀਆਂ ਨੇ, ਪਰ ਜਦੋਂ ਸਮਾਜ ਪੁੱਠਾ ਹੋ ਜਾਏ, ਉਲਟਾ ਹੋ ਜਾਏ, ਤੇ ਜਦ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ। ਨਹੀਂ, ਮਾਂ ਧੀ ਨੂੰ ਲੁੱਟ ਧੀ ਕੇ ਨੂੰ ਲੈ ਲੁੱਟ ਗਈ। ਧੀਆਂ ਤਾਂ ਲੁੱਟਦੀਆਂ ਹੀ ਰਹਿੰਦੀਆਂ ਨੇ ਹਰ ਵੇਲੇ। ਮਾਂ ਧੀ ਨੂੰ, ਜੀ, ਸਾਰੀ ਇਹ ਕਦੀ ਨਹੀਂ ਹੋਇਆ ਜੀ, ਕਿ ਮਾਂ ਧੀ ਨੂੰ ਲੁੱਟ ਕੇ ਲੈ ਜਾਵੇ। ਫਿਰ ਇਸੇ ਤਰ੍ਹਾਂ ਹੀ ਅਗਰ ਤੁਸੀਂ ਦੇਖੋ ਕਸੂਰ ਨੂੰ ਅਗਰ ਸਿੰਬਲਾਈਜ਼ ਕਰ ਲਈਏ, ਜੀ, ਜੀ, ਕਿਉਂਕਿ ਇੱਥੇ ਝੂਠ ਹੈ, ਫਰੇਬ ਹੈ, ਨਫ਼ਰਤ ਹੈ, ਮੁਨਾਫਕਤ ਹੈ। ਕਸਰ ਨਾਮ ਕਸੂਰ ਹੈ, ਇੱਥੇ ਮੂੰਹੋਂ ਨਾ ਸਕਣ ਬੋਲ, ਇੱਥੇ ਸੱਚੇ ਗਰਦਨ ਮਾਰੀਏ, ਇੱਥੇ ਝੂਠੇ ਕਰਨ ਕਲੋਲ। ਹੁਣ ਇਸੇ ਤਰ੍ਹਾਂ ਹੀ ਅਗਰ ਤੁਸੀਂ ਅੱਗੇ ਚੱਲੋ, ਇਹ ਮੁੱਲਾ ਮੈਨੂੰ ਮਾਰਦਾ ਹੀ, ਉਹ ਕੱਲ ਵੀ ਮਾਰਦਾ ਸੀ ਤੇ ਅੱਜ ਵੀ ਮਾਰਦਾ ਹੈ। ਮੁੱਲਾ ਕਿਸੇ ਮਜ਼ਹਬ ਦਾ ਹੋਵੇ, ਕਿ ਇਹ ਮੁੱਲਾ ਮੈਨੂੰ ਮਾਰਦਾ ਹੀ, ਇਹ ਮੁੱਲਾ ਮੈਨੂੰ ਮਾਰਦਾ ਹੀ। ਜੀ, ਜੀ, ਫਿਰ ਮੁਸਲਮਾਨ ਸਿਵਿਆਂ ਤੋਂ ਡਰਦੇ ਤੇ ਹਿੰਦੂ ਡਰਦੇ ਗੌਰ। ਇਹ ਜਿਹੜਾ ਉੱਥੇ ਹੈ, ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ, ਇਹੋ ਕਦੀਮੀ ਸ਼ੋਰ। ਤੇ ਅਗਲੇ ਮਿਸਰੇ ਦੇ ਵਿੱਚ ਹੱਲ ਵੀ ਦੱਸਦੇ ਨੇ, ਉਹਦੇ ਤੇ ਫਿਰ ਆਵਾਂਗੇ। ਫਿਰ ਜਿਹੜਾ ਅੱਜ ਇਲਮ ਸਾਨੂੰ ਪੜਾਇਆ ਜਾ ਰਿਹਾ, ਇਹਦੇ ਤੋਂ ਹੋਕਾ ਦੇ ਕੇ ਕਹਿੰਦੇ ਨੇ ਕਿ ਇਲਮੋ ਬਸ ਕਰੀਓ ਯਾਰ, ਇਲਮੋ ਬਸ ਕਰੀਓ ਯਾਰ। ਫਿਰ ਕੀ ਜਾਣਾ ਮੈਂ ਕੌਣ ਬੋਲਿਆ, ਕੀ ਜਾਣਾ ਮੈਂ ਕੌਣ, ਆਪਣੀ ਪਛਾਣ ਦੀ ਗੱਲ ਕਰਦੇ ਨੇ। ਤੇ ਫਿਰ ਅੱਗੇ ਆ ਕੇ ਮੈਂ ਬੇਕੈਦ ਤੇ ਮੈਂ ਬੇਕੈਦ। ਹੁਣ ਇਹ ਇੱਕ ਤਰ੍ਹਾਂ ਉਹਨਾਂ ਸਾਰੇ ਮਸਲੇ, ਇਸ਼ੂਜ਼ ਫਰੇਮ ਕਰ ਦਿੱਤੇ ਨੇ ਬਾਬਾ ਬੁੱਲੇ ਸ਼ਾਹ। ਹੁਣ ਇੱਥੇ ਰੁਕੇ ਨਹੀਂ ਹੈ। ਬਾਬਾ ਬੁੱਲੇ ਸ਼ਾਹ ਉਹਨਾਂ ਸੂਝਵਾਨਾਂ ਚੋਂ ਹੈ ਜਿਨ੍ਹਾਂ ਦੇ ਬਾਰੇ ਚ ਮੀਆਂ ਮੁਹੰਮਦ ਬਖਸ਼ ਨੇ ਕਿਹਾ ਸੀ ਕਿ ਬੁੱਲੇ ਸ਼ਾਹ ਦੀ ਕਾਫੀ ਸੁਣ ਕੇ ਟੁੱਟਦਾ ਕੁਫਰ ਅੰਦਰ ਦਾ। ਬਈ ਵਾਹ। ਤੇ ਉਹ ਫਿਰ ਕਿਵੇਂ ਤੋੜਦੇ ਨੇ, ਕਿਵੇਂ ਸਮਾਜ ਦੇ ਸਾਹਮਣੇ ਸੀਨਾ ਤਾਣ ਕੇ ਖਲੇ ਹੋ ਗਏ ਸਨ, ਸੀਨਾ ਢਾ ਕੇ ਖਲੇ ਹੋ ਗਏ ਸਨ। ਤੇ ਕੀ ਕੁਝ ਨਹੀਂ ਹੋਇਆ ਉਹਨਾਂ ਨਾਲ, ਸਾਰਾ ਕੁਝ ਹੀ ਹੋਇਆ। ਜ਼ਿੰਦਗੀ 'ਚ ਜੋ ਕੁਝ ਹੋਇਆ,
ਸਾਰੀਆਂ ਰਸਮਾਂ ਰਿਵਾਜਾਂ, ਸਾਰੀਆਂ ਰੀਤਾਂ ਤੋੜ ਦਿੱਤੀਆਂ ਤੇ ਕੰਜਰੀ ਬਣਿਆ ਮੇਰੀ ਜ਼ਾਤ ਨਹੀਂ ਘਟਦੀ ਤੇ ਮੈਨੂੰ ਨੱਚ ਨੱਚ ਯਾਰ ਮਨਾਵਣ ਦੇ। ਤਾਂ ਉਹ ਸਾਰਾ ਕੁਝ ਤੋੜ ਭੰਨ ਦਿੱਤਾ ਜਿਹੜਾ ਉਸ ਵੇਲੇ ਸਮਾਜ ਦੀਆਂ ਜਿਹੜੀਆਂ ਰੁਕਾਵਟਾਂ ਸਨ, ਰਸਮਾਂ ਸਨ, ਰੀਤਾਂ ਸਨ, ਜਿਹੜੀਆਂ ਸਮਾਜ ਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਸਨ, ਉਹ ਸਾਰੀਆਂ ਤੋੜ ਭੰਨ ਦਿੱਤੀਆਂ ਬਾਬਾ ਬੁੱਲੇ ਸ਼ਾਹ ਨੇ। ਤੇ ਫਿਰ ਨਤੀਜਾ ਕੀ ਨਿਕਲਿਆ ਕਿ ਕੋਈ ਜਨਾਜ਼ਾ ਪੜ੍ਹਾਉਣ ਵੀ ਨਹੀਂ ਆ ਰਿਹਾ, ਕੋਈ ਮਈਅਤ ਚੁੱਕਣ ਵੀ ਨਹੀਂ ਆ ਰਿਹਾ। ਕਿੰਨੇ ਕੁ ਦੁਨੀਆ 'ਚ ਲੋਕ ਹੋਣਗੇ ਜਿਨ੍ਹਾਂ ਦੀਆਂ ਮਈਅਤਾਂ ਨਾਲ ਵੀ ਵੈਰ ਰੱਖਿਆ ਗਿਆ? ਉਹ ਬੜੇ ਥੋੜੇ ਲੋਕ ਸਨ ਤਾਰੀਖ 'ਚ, ਤੇ ਬਾਬਾ ਬੁੱਲੇ ਸ਼ਾਹ ਉਹਨਾਂ 'ਚੋਂ ਇੱਕ ਸੀ। ਤੇ ਹੁਣ ਇਹਨਾਂ ਦਾ ਹੱਲ ਕਿਵੇਂ ਹੈ, ਇਹਦੇ ਤੇ ਜਦੋਂ ਤੁਸੀਂ ਇਜਾਜ਼ਤ ਜੀ ਦਿਓਗੇ ਤਾਂ ਦੁਬਾਰਾ ਇਸ ਤੇ ਫਿਰ ਅਸੀਂ ਆਨੇ ਆ ਜੀ। ਫਰੀਦਾ ਖਾਕ ਨਾ ਨਿੰਦੀਏ ਖਾਕੋ ਜੇੜ ਨਾ ਕੋ, ਜਿਉਂਦਿਆਂ ਪੈਰਾਂ ਤਲੇ ਮਰਿਆਂ ਉੱਪਰ ਹੋ। ਤੇ ਬਾਬਾ ਨਾਨਕ ਜੀ ਨੇ ਕਿਹਾ ਸੀ ਕਿ ਹੂੰ ਡਾਡੀ ਵਿਕਾਰ ਕਾਰੇ ਲਾਇਆ, ਤੇ ਬੁੱਲੇ ਸ਼ਾਹ ਨੇ ਕਿਹਾ ਸੀ ਕਿ ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਦ ਸਜਨ ਤੇ ਪਾਏ। ਤੇ ਉਲਟੇ ਜ਼ਮਾਨੇ ਕੀ ਨੇ ਔਰ ਗੱਲਾਂ ਕੀ ਨੇ ਜੀ? ਮੈਂ ਮੈਮ ਸੁਗਰਾ ਸਦਵ ਜੀ ਨੂੰ ਕਹਾਂਗਾ ਕਿ ਜੀ ਉਹ ਵੀ ਗੱਲ ਕਰਨ ਔਰ ਤਿੰਨਾਂ ਬਾਬਿਆਂ ਤੇ, ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਛੇਤੀ ਕੀਤੇ ਕਿਸੇ ਨੂੰ ਬਾਬਾ ਤਸਲੀਮ ਨਹੀਂ ਕਰਦਾ, ਤੇ ਜਿਹਨੂੰ ਕਰ ਲਵੇ ਫਿਰ ਉਹ ਬਾਬਾ ਕੋ ਡਾਡਾ ਬਾਬਾ ਹੀ ਹੁੰਦਾ। ਤੇ ਤਿੰਨ ਬਾਬੇ ਨੇ ਜਿਹੜੇ ਬਾਬਾ ਬੁੱਲੇ ਸ਼ਾਹ, ਬਾਬਾ ਨਾਨਕ ਜੀ ਔਰ ਬਾਬਾ ਫਰੀਦ ਜੀ, ਤੇ ਤੁਸੀਂ ਤਿੰਨਾਂ ਤੇ ਝਾਤ ਪਾਓ ਜੀ। ਬਹੁਤ ਸ਼ੁਕਰੀਆ, ਬੜੀ ਮੁਹੱਬਤ। ਸਭ ਤੋਂ ਪਹਿਲਾਂ ਤੇ ਅਹਿਮਦ ਰਜ਼ਾ ਬੱਟੂ ਲਈ ਬੜੀਆਂ ਦੁਆਵਾਂ ਕਿ ਜਿਨਨੇ ਇਤਨੇ ਪੰਜਾਬੀ ਇਕੱਠੇ ਕੀਤੇ ਨੇ ਔਰ ਐਡੀ ਰੌਣਕ ਲਾਈ ਹੈ। ਜ਼ੋਰਦਾਰ ਤਾੜੀਆਂ ਜੀ ਅਹਿਮਦ ਰਜ਼ਾ ਵੱਟੂ ਜੀ ਲਈ ਔਰ ਭਾਈ ਨਾਸਰ ਢਿੱਲੋਂ ਜੀ ਜੀ ਲਈ। ਬਜ਼ਮੀ ਸਾਹਿਬ, ਜਿਹੜਾ ਤੁਹਾਡਾ ਪਲੀਜ਼ ਪਲੀਜ਼ ਜੀ ਸਵਾਲ ਜਿਹੜਾ ਤੁਹਾਡਾ ਅੱਜ ਦਾ ਹੈ, ਜਿਹੜਾ ਮੌਜੂ ਹੈ, ਜੀ 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 ਮੇਰੇ ਖਿਆਲ ਹੈ ਕਿ ਉਹਦੇ ਤੇ ਥੋੜੀ ਜਿਹੀ ਅਸੀਂ ਗੱਲ ਕਰੀਏ। ਜੀ ਜੀ ਹੁਣ ਤਾਰਫ ਤੋਂ ਬਾਅਦ ਗੱਲ ਹੀ ਹੈ ਜੀ। ਚੌਧਰੀ ਉਸ ਤੋਂ ਸਾਹਿਬ ਨੇ ਬਾਅਦ ਬੜੀ ਸੋਹਣੀ ਗੱਲ ਕੀਤੀ, ਸਭ ਨੇ ਹੀ। ਮੇਰੇ ਖਿਆਲ ਹੈ ਕਿ ਅਸੀਂ ਹਾਜ਼ਰੀ ਲਾਣ ਆਏ ਹਾਂ, ਕਿਉਂਕਿ ਐਡੇ ਵੱਡੇ ਬਾਬੇ ਨੇ, ਇਹ ਤੇ 45 ਮਿੰਟ 'ਚ ਵੀ ਉਹਨਾਂ ਦੀ ਗੱਲ ਨਹੀਂ ਹੋ ਸਕਦੀ, ਤੇ 5-10 ਮਿੰਟ 'ਚ ਉਹਨਾਂ ਦੇ ਫਲਸਫੇ ਤੇ, ਉਹਨਾਂ ਦੇ ਮੈਸੇਜ ਤੇ ਔਰ ਹਾਲਾਤ ਤੇ ਗੱਲ ਕਰਨਾ ਤੇ ਬੜਾ ਔਖਾ ਹੈ। ਤੇ ਇਹ ਹਾਜ਼ਰੀ ਹੈ ਨਿੱਕੀ ਨਿੱਕੀ। ਤੇ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਇਹ ਵੱਡੇ ਵੱਡੇ ਜਿਹੜੇ ਸਾਡੇ ਤਿੰਨ ਬਾਬੇ ਨੇ ਔਰ ਅਜੋਕਾ ਸਮਾਜ, ਕਿ ਪੰਜਾਬ ਤੇ ਇੱਕ ਐਸੀ ਧਰਤੀ ਹੈ ਕਿ ਜਿਹੜੀ ਸੂਫੀਆਂ ਦੀ ਧਰਤੀ ਹੈ ਜੀ। ਅਗਰ ਇੱਥੇ ਇਸਲਾਮ ਦੀ ਅਸੀਂ ਗੱਲ ਕਰਨੇ ਆ, ਉਹ ਵੀ ਸੂਫੀਆਂ ਕਾਰਨ ਆਇਆ। ਲੇਕਿਨ ਅੱਜ ਦਾ ਜਿਹੜਾ ਪੰਜਾਬ ਹੈ, ਜਿਹੜਾ ਸੂਫੀਆਂ ਦੀ ਤਾਲੀਮਾਤ ਔਰ ਦਾਨਿਸ਼ ਦੀ ਵਜ੍ਹਾ ਤੋਂ ਵਜੂਦ 'ਚ ਆਉਂਦਾ ਹੈ, ਉਹਨਾਂ ਦੀਆਂ ਕਦਰਾਂ ਨੂੰ ਲੈ ਕੇ ਟੁਰਦਾ, ਉਹ ਮੌਲਵੀਆਂ ਦੇ ਭਾਅ ਪਿਆ ਹੋਇਆ ਹੈ ਔਰ ਉਹ ਸੋਚ ਦੇ ਭਾਅ ਪਿਆ ਹੈ। ਜਿਹੜੀ ਸੋਚ ਜਿਹੜੀ ਹੈ ਉਹ ਅੱਗੇ ਟੁਰਨ ਵਾਲੀ ਨਹੀਂ ਹੈ, ਜਿਹੜੀ ਸੋਚ ਤਰੱਕੀ ਵਾਲੀ ਨਹੀਂ, ਇਨਸਾਨੀਅਤ ਵਾਲੀ ਨਹੀਂ, ਰਵਾਦਾਰੀ ਵਾਲੀ ਨਹੀਂ, ਮੁਹੱਬਤ ਵਾਲੀ ਨਹੀਂ, ਜੋੜਨ ਵਾਲੀ ਨਹੀਂ। ਔਰ ਉਹਨਾਂ ਨੂੰ ਆਪ ਵੀ ਪਤਾ ਨਹੀਂ ਕਿ ਅਸੀਂ ਕੀ ਗੱਲ ਕਰ ਰਹੇ ਹਾਂ, ਸਾਡਾ ਮਜ਼ਹਬ ਕੀ ਹੈ, ਸਾਡਾ ਫਲਸਫਾ ਕੀ ਹੈ, ਮੈਸੇਜ ਕੀ ਹੈ। ਹੁਣ ਤੁਸੀਂ ਦੇਖੋ, ਅਸੀਂ ਬਾਬਿਆਂ ਦੀ ਜਦੋਂ ਗੱਲ ਕਰਨੇ ਆ ਤੇ ਬਾਬਿਆਂ ਨੇ ਹਮੇਸ਼ਾ ਸਭ ਤੋਂ ਪਹਿਲਾਂ ਧਰਤੀ ਨਾਲ ਮੁਹੱਬਤ ਕੀਤੀ, ਧਰਤੀ ਦੀ ਜ਼ਬਾਨ ਨਾਲ ਮੁਹੱਬਤ ਕੀਤੀ, ਪੰਜਾਬੀ ਜ਼ਬਾਨ ਨਾਲ ਮੁਹੱਬਤ ਕੀਤੀ। ਔਰ ਉਹਦਾ ਉਲਟ ਅਸੀਂ ਦੇਖਨੇ ਆ ਕਿ ਜਦੋਂ ਤੁਸੀਂ ਬਾਬਿਆਂ ਦੀ ਤਾਲੀਮਾਤ ਨੂੰ ਆਪਣੇ ਨਿਸਾਬ 'ਚੋਂ ਕੱਢ ਦਿੱਤਾ, ਉਹਨਾਂ ਨੂੰ ਆਪਣੇ ਘਰਾਂ 'ਚੋਂ ਕੱਢ ਦਿੱਤਾ, ਸਕੂਲਾਂ 'ਚੋਂ ਕਾਲਜਾਂ 'ਚੋਂ ਕੱਢ ਦਿੱਤਾ ਔਰ ਉਹਨਾਂ 'ਤੇ ਫਤਵੇ ਲਾਣੇ ਸ਼ੁਰੂ ਕਰ ਦਿੱਤੇ, ਤੇ ਫਿਰ ਕੀ ਹੋਇਆ ਕਿ ਤੁਸੀਂ ਧਰਤੀ ਤੋਂ ਦੂਰ ਹੋ ਗਏ, ਤੁਹਾਡੇ ਦਰਿਆ ਸੁੱਕ ਗਏ, ਤੁਹਾਡੀ ਬੋਲੀ, ਤੁਹਾਡਾ ਕਲਚਰ, ਤੁਹਾਡੀ ਪਹਿਚਾਨ ਤੁਹਾਨੂੰ ਡੰਗਰਾਂ ਔਰ ਮੁਲਕ 'ਚ ਸਮਝਿਆ ਗਿਆ ਔਰ ਤੁਹਾਡੀ ਰਾਏ ਦੀ ਕੋਈ ਕਦਰ ਨਹੀਂ। ਸਿਆਸਤਦਾਨ ਤੁਹਾਡੇ ਕੋਲ ਵੋਟ ਲੈਂਦਾ, ਜਾ ਕੇ ਤੁਹਾਡੀ ਗੱਲ ਨਹੀਂ ਕਰਦਾ ਔਰ ਗੱਲ ਉਹ ਕੋਈ ਹੋਰ ਕਰਦਾ, ਪੰਜਾਬ ਦੀ ਗੱਲ ਨਹੀਂ ਕਰਦਾ। ਪੰਜਾਬ ਅਗਰ ਅਸੀਂ ਦੇਖਦੇ ਹਾਂ ਤਾਂ ਸਭ ਤੋਂ ਜ਼ਿਆਦਾ ਉਹਦਾ ਇਸਤਿਹਸਾਲ ਇਸੇ ਲਈ ਹੋ ਰਿਹਾ ਹੈ ਕਿ ਪੰਜਾਬ ਆਪਣੀਆਂ ਕਦਰਾਂ ਤੋਂ ਦੂਰ ਹੋ ਗਿਆ, ਪੰਜਾਬ ਆਪਣੀ ਪਹਿਚਾਨ ਤੋਂ ਦੂਰ ਹੋ ਗਿਆ, ਪੰਜਾਬ ਆਪਣੀਆਂ ਸੂਫੀਆਂ ਤੋਂ ਦੂਰ ਹੋ ਗਿਆ ਔਰ ਜਿਹਦੀ ਵਜ੍ਹਾ ਤੋਂ ਪੰਜਾਬ ਨੂੰ ਨਫ਼ਰਤ ਦਾ ਸਾਹਮਣਾ ਪਾਕਿਸਤਾਨ ਦੇ ਅੰਦਰ ਵੀ ਹੈ ਔਰ ਬਾਹਰ ਵੀ ਹੈ। ਕਿਉਂਕਿ ਜਦੋਂ ਵੀ ਗੱਲ ਕੀਤੀ ਜਾਂਦੀ ਹੈ, ਇਹ ਗੱਲ ਕੀਤੀ ਜਾਂਦੀ ਹੈ ਪੰਜਾਬ ਨੇ ਇਹ ਕਰਤਾ, ਪੰਜਾਬ ਨੇ ਇਹ ਕਰਤਾ। ਪੰਜਾਬ ਦੇ ਵੋਟਾਂ ਨੂੰ ਜਾਂ ਪੰਜਾਬ ਦੀ ਫੌਜ ਨੂੰ ਜਾਂ ਬਿਊਰੋਕਰੇਸੀ ਨੂੰ ਗਿਣ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਨੇ ਕਿਸੇ ਨਾਲ ਕੋਈ ਜ਼ਿਆਦਤੀ ਕੀਤੀ ਹੈ। ਅਸੀਂ 4-4 ਨੌਕਰੀਆਂ ਕਰਕੇ ਕੰਮ ਕਰੀਏ ਤੇ ਕੋਈ ਲੋਕ ਕੁਝ ਵੀ ਨਾ ਕਰਨ, ਤੁਸੀਂ ਉਹਨਾਂ ਨੂੰ ਸਾਰਾ ਕ੍ਰੈਡਿਟ ਦੇ ਦਿਓ, ਇਹ ਗੱਲ ਚੰਗੀ ਨਹੀਂ। ਬਹਿਰਹਾਲ ਇਹ ਜਿਹੜੀ ਇੱਕ ਮੁਨਾਫਕ ਮੁਆਸ਼ਰਾ, ਅਸੀਂ ਸੂਫੀਆਂ ਤੋਂ ਦੂਰ ਹੋ ਕੇ ਆਪਣੇ ਪੰਜਾਬ ਨੂੰ ਇੱਕ ਮੁਨਾਫਕ ਮੁਆਸ਼ਰਾ ਬਣਾ ਲਿਆ ਹੈ ਕਿ ਜਿਹੜਾ ਪ੍ਰੀਟੈਂਡ ਕਰਦੇ ਨੇ ਲੋਕ ਕਿ ਅਸੀਂ ਨੇਕ ਹਾਂ ਲੇਕਿਨ ਨੇਕੀ ਕਰਦੇ ਨਹੀਂ। ਯਾਨੀ ਅਸੀਂ ਸੂਫੀਆਂ ਦੀ ਜਦੋਂ ਗੱਲ ਕਰਨੇ ਆ ਤੇ ਉਹਨਾਂ ਦੇ ਕੀ ਮਨਸ਼ੂਰ ਨੇ ਸਭ ਤੋਂ ਵੱਡੇ? ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਹੁਣ ਮਸੀਤ ਇੱਕ ਜਗ੍ਹਾ ਦਾ ਨਾਂ ਨਹੀਂ, ਮਸੀਤ ਤੇ ਕੁੱਲ ਆਲਮ ਹੈ, ਮਸੀਤ ਪੂਰਾ ਮੁਆਸ਼ਰਾ ਹੈ,
ਜਿਹਨੂੰ ਸਾਫ਼ ਕਰਨਾ ਹੈ। ਇਸੇ ਤਰ੍ਹਾਂ ਹੀ ਗੁਨਾਹ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼ ਸੂਫੀ ਤੇ ਉਹ ਲੋਕ ਨੇ ਕਿ ਜਿਹੜੇ ਇਬਾਦਤਾਂ ਤੇ ਇਤਰਾਂਦੇ ਨਹੀਂ, ਫਖਰ ਨਹੀਂ ਕਰਦੇ। ਇੱਥੇ ਤੁਸੀਂ ਦੇਖੋ ਕਿ ਹਰ ਬੰਦੇ ਨੇ ਇੱਕ ਹੁਲੀਆ ਐਸਾ ਬਣਾਇਆ ਹੈ, ਔਰ ਜਿਹੜਾ ਦੂਸਰਾ ਬੰਦਾ ਹੈ, ਖੁਸੂਸਨ ਔਰਤਾਂ ਨੂੰ ਤਾਂ ਕਹਿੰਦੇ ਨੇ ਕਿ ਮਾਰੀ ਜਾਣੇ ਪੈਦਾ ਹੀ ਕਿਉਂ ਹੋਈਆਂ ਨੇ, ਠੀਕ ਹੈ, ਔਰ ਉਹ ਕਿਸੇ ਨੂੰ ਦੇਖਣਾ ਹੀ ਨਹੀਂ ਚਾਹੁੰਦਾ। ਉਹ ਕਹਿੰਦਾ ਹੈ ਕਿ ਮੈਨੂੰ ਜਿਹੜਾ ਪਤਾ ਹੈ, ਮੈਂ ਜਿਸ ਤਰ੍ਹਾਂ ਕੋਈ ਦੀਨਦਾਰ ਹਾਂ, ਮੇਰੇ ਸਿਰਫ ਜ਼ਾਹਰੀ ਹੁਲੀਏ ਦੀ ਵਜ੍ਹਾ ਤੋਂ ਬਾਕੀ ਲੋਕ ਤੇ ਜ਼ਿੰਦਾ ਰਹਿਣ ਦੇ ਕਾਬਿਲ ਵੀ ਨਹੀਂ। ਸੂਫੀ ਇਹ ਗੱਲ ਨਹੀਂ ਕਰਦਾ, ਸੂਫੀ ਕਿਸੇ ਤੋਂ ਨਫ਼ਰਤ ਨਹੀਂ ਕਰਦਾ, ਕਿਸੇ ਨੂੰ ਹੀਣਾ ਨਹੀਂ ਸਮਝਦਾ, ਜ਼ਾਤ ਪਾਤ ਦੀ ਗੱਲ ਨਹੀਂ ਕਰਦਾ, ਔਰ ਸਭ ਨੂੰ ਨਾਲ ਲੈ ਕੇ ਟੁਰਨ ਦੀ ਗੱਲ ਕਰਦਾ ਹੈ। ਸਭ ਤੋਂ ਵੱਡਾ ਉਹਦਾ ਮੈਸੇਜ ਖਿਦਮਤ ਖਲਕ ਹੈ ਔਰ ਇਨਸਾਨ ਦਾ ਇਤਰਾਮ ਹੈ। ਅੱਜ ਦੇ ਤੁਸੀਂ ਮੁਆਸ਼ਰੇ 'ਚ ਤੱਕੋ ਕਿ ਕਿਆ ਤੁਹਾਨੂੰ ਸੂਫੀਆਂ ਦਾ ਕੋਈ ਵੀ ਪੈਗਾਮ ਕਿਧਰੇ ਨਜ਼ਰ ਆ ਰਿਹਾ ਹੈ? ਮੈਨੂੰ ਦੱਸੋ ਕਿੱਥੇ ਨਜ਼ਰ ਆ ਰਿਹਾ ਹੈ। ਲੇਕਿਨ ਮੈਂ ਜਦੋਂ ਕਦੇ ਬੜੀ ਮਾਯੂਸ ਹੁੰਦੀ ਹਾਂ, ਮੈਂ ਗੱਲ ਇੱਥੇ ਮੁਕਾਂਗੀ ਬਜ਼ਮੀ ਸਾਹਿਬ, ਕਿ ਕਦੀ ਕਦੀ ਮੈਂ ਬੜੀ ਮਾਯੂਸ ਹੋ ਜਾਂਦੀ ਹਾਂ। ਚੌਧਰੀ ਸਾਹਿਬ ਨਾਲ ਪਿੱਛੇ ਮੈਂ ਗੱਲ ਕਰ ਰਹੀ ਸੀ ਤੇ ਮੈਂ ਕਹਿੰਦੀ ਹਾਂ ਕਿ ਫਿਰ ਉਸ ਵੇਲੇ ਮੈਨੂੰ ਇਹ ਚੀਜ਼ ਬੜੀ ਤਾਕਤ ਦਿੰਦੀ ਹੈ ਕਿ ਅਸੀਂ ਬੇਸ਼ੱਕ ਬੜਾ ਆਪਣੇ ਉੱਪਰ ਇੱਕ ਬੁਨਿਆਦ ਪ੍ਰਸਤੀ ਨੂੰ ਹਾਵੀ ਕੀਤਾ ਗਿਆ, ਸਾਡੇ ਉੱਪਰ ਸੂਫੀਆਂ ਨੂੰ ਦੂਰ ਕਰਨ ਲਈ ਫਤਵੇ ਲਾਏ ਗਏ, ਲੇਕਿਨ ਇਸ ਦੇ ਬਾਵਜੂਦ ਅੱਜ ਤੱਕ ਕੋਈ ਬੁਨਿਆਦ ਪ੍ਰਸਤ ਇੱਥੇ ਵਜ਼ੀਰ ਆਜ਼ਮ ਨਹੀਂ ਬਣਿਆ, ਕੋਈ ਵਜ਼ੀਰ ਆਲਾ ਨਹੀਂ ਬਣਿਆ। ਜੀ ਪੰਜਾਬ ਦੀ ਧਰਤੀ ਵਿੱਚ ਜਿਹੜੀ ਮੁਹੱਬਤ ਹੈ, ਦਾਨਿਸ਼ ਹੈ ਸੂਫੀਆਂ ਨਾਲ, ਔਰ ਇੱਕ ਖੁੱਲੇ ਡੁੱਲੇ ਮਾਹੌਲ ਨਾਲ ਕਿ ਢੋਲ ਵੱਜਦਾ ਹੈ ਤੇ ਸਾਡੇ ਅੰਦਰ ਵੀ ਧਮਾਲ ਪੈਣੀ ਸ਼ੁਰੂ ਹੋ ਜਾਂਦੀ ਹੈ, ਸਾਡੇ ਅੰਦਰ ਵੀ ਭੰਗੜਾ ਪੈਣਾ ਸ਼ੁਰੂ ਹੋ ਜਾਂਦਾ ਹੈ। ਤੇ ਭਾਵੇਂ ਤੁਸੀਂ ਜਿਤਨੇ ਮਰਜ਼ੀ ਫਤਵੇ ਲਾਓ ਕਿ ਮੌਸੀਕੀ ਹਰਾਮ ਹੈ, ਅਸੀਂ ਹਰਾਮ ਨਹੀਂ ਸਮਝਦੇ, ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਰੱਬ ਨਾਲ ਜੋੜਦੀ ਹੈ ਉਹ ਹਰਾਮ ਕਿਸ ਤਰ੍ਹਾਂ ਹੋ ਸਕਦੀ ਹੈ। ਤੇ ਇਸ ਲਈ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਲੋਕਾਂ ਦੇ ਅੰਦਰ ਉਹ ਇੱਕ ਉਹਨਾਂ ਦੀ ਜੀਨਸ 'ਚ ਸ਼ਾਮਲ ਹੈ, ਉਹ ਮੁਹੱਬਤ ਕਲਚਰ ਨਾਲ, ਅਦਬ ਨਾਲ, ਸੂਫੀ ਦਾਨਿਸ਼ ਨਾਲ, ਉਹਨੂੰ ਸਾਹਮਣੇ ਲਿਆਉਣ ਦੀ ਲੋੜ ਹੈ ਔਰ ਸੂਫੀਆਂ ਨਾਲ ਆਪਣਾ ਜਿਹੜਾ ਤਾਲੁਕ ਉਹਨੂੰ ਗੂੜਾ ਕਰਨ ਦੀ ਲੋੜ ਹੈ, ਤਾਂ ਜੇ ਜਿਹੜੇ ਸਾਡੇ ਸਾਰੇ ਚੈਲੰਜਸ ਨੇ ਇਹਦਾ ਅਸੀਂ ਸਾਹਮਣਾ ਕਰੀਏ ਔਰ ਇਹਨਾਂ ਨੂੰ ਸ਼ਿਕਸਤ ਦਈਏ। ਜੀ ਬਹੁਤ ਅੱਛੇ, ਜ਼ਬਰਦਸਤ, ਬਹੁਤ ਸੋਹਣੀ ਗੱਲ। ਮੈਂ ਮਸੂਦ ਖਾਲਿਦ ਜੀ ਤੁਹਾਡੇ ਤੋਂ ਇੱਕ ਸਵਾਲ ਕਰਾਂਗਾ ਕਿ ਜੀ ਬਾਬਾ ਫਰੀਦ ਜੀ ਨੇ ਕਿਹਾ ਕਿ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੂਣ। ਇੱਕ ਕੋਲ ਤੇ ਵਾਫਰ ਮਿਕਦਾਰ 'ਚ ਆਟਾ ਪਿਆ ਹੈ ਔਰ ਇੱਕ ਪਾਸੇ ਤੇ ਲੂਣ ਨਹੀਂ ਹੈ, ਲੇਕਿਨ ਦੂਜੇ ਪਾਸੇ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਜੀ ਰੁੱਖੀ ਸੁੱਕੀ ਖਾਈ ਕੇ ਠੰਡਾ ਪਾਣੀ ਪੀ, ਵੇਖ ਭਰਾਈ ਚੌਪੜੀ ਨਾ ਤਰਸਾਵੀਂ ਜੀ। ਦੂਸਰੇ ਪਾਸੇ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਇੱਕ ਪਾਸੇ ਤੇ ਉਹ ਨਾਮ ਹਮਵਾਰੀ ਦੀ, ਤਬਕਾਤੀ ਨਿਜ਼ਾਮ ਦੀ, ਉਸ ਸਿਸਟਮ ਦੀ, ਉਸ ਵੇਲੇ ਬਾਦਸ਼ਾਹਤ ਵੱਲੋਂ ਜਿਹੜੀ ਲੁੱਟ ਮਾਰ ਹੈ ਉਹਦਾ ਜ਼ਿਕਰ ਹੈ। ਇੱਕ ਪਾਸੇ ਜਿਹੜਾ ਹੈ ਉਹ ਕਹਿ ਰਹੇ ਨੇ ਕਿ ਰੁੱਖੀ ਸੁੱਖੀ ਦਾ ਉਹ ਤਜ਼ਕਰਾ ਕਰ ਰਹੇ ਨੇ। ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਬਾਬਾ ਜੀ ਦੇ ਸ਼ਲੋਕ ਔਰ ਉਸ ਵੇਲੇ ਨੂੰ? ਜਿਹੜਾ ਬਜ਼ਮੀ ਜੀ, ਜਿਹੜਾ ਬਾਬਾ ਫਰੀਦ ਜੀ ਦਾ ਦੌਰ ਸੀ ਜੀ, ਉਹ ਇੱਕ ਬਾਦਸ਼ਾਹੀ ਦਾ ਦੌਰ ਸੀ, ਵਾਈ ਬੀਜੀ ਦਾ ਜਾਗੀਰਦਾਰੀ ਸਮਾਜ ਸੀ। ਠੀਕ ਹੈ। ਤੇ ਕੋਈ ਵੀ ਜਿਹੜਾ ਹਸਾਸ ਆਦਮੀ ਹੈ, ਕੋਈ ਵੀ, ਬਲਕਿ ਇੱਕ ਪਹਿਲੇ ਤੋਂ ਇੱਕ ਗੱਲ ਮੌਜੂਦ ਹੈ, ਜਿਹੜੀ ਸਾਇੰਸੀ ਗੱਲ ਹੈ, ਉਹ ਹੈ ਜੀ ਕਿ ਜਦੋਂ ਦੀ ਦੁਨੀਆ ਤਬਕਾਤੀ ਹੈ, ਮੇਲ ਬੰਦ 'ਚ ਹੈਗੀ ਹੈ, ਜਦੋਂ ਦੀ ਦੁਨੀਆ ਵਰਗਾਂ 'ਚ ਵੰਡੀ ਹੋਈ ਹੈ ਜੀ, ਉਦੋਂ ਦਾ ਹਰ ਤਬਕਾ ਆਪਣਾ ਪੈਗੰਬਰ, ਆਪਣਾ ਸ਼ਾਇਰ, ਆਪਣਾ ਫਲਸਫੀ, ਹਰ ਤਬਕੇ ਨੇ ਪੈਦਾ ਕੀਤਾ। ਜੀ ਜੀ, ਉਹਨਾਂ ਨੇ ਵੀ ਪੈਦਾ ਕੀਤਾ ਤੇ ਉਹਨਾਂ ਨੇ ਵੀ ਪੈਦਾ ਕੀਤਾ ਹੈ ਜੀ। ਇਹ ਜਿਹੜੇ ਲੋਕ, ਜਿਹੜੇ ਸੂਫੀ ਸੰਤ ਬਜ਼ੁਰਗ ਜਿਹੜੇ ਹੈਗੇ ਸਨ, ਜਾਂ ਗੁਰੂ ਜਿਹੜੇ ਸਾਹਿਬਾਨ ਜਿਹੜੇ ਸਨ, ਇਹ ਸਾਰੇ ਜਿਸ ਤਬਕੇ ਦੇ ਵਿੱਚੋਂ ਪੈਦਾ ਹੋਏ, ਉਹ ਜੋ ਕੁਝ ਵੇਖਦੇ ਸਨ ਉਹਨੂੰ ਹੀ ਅੱਗੇ ਕਰਦੇ ਸਨ। ਕਿ ਜਿਹੜਾ ਨਾ ਉਹਨਾਂ ਦਾ ਸਮਾਜ, ਬਾਬਾ ਫਰੀਦ ਦਾ ਵੀ ਸਮਾਜ ਜਿਹੜਾ ਇੱਕ ਤਬਕਾਤੀ ਸਮਾਜ ਸੀ ਜੀ, ਔਰ ਉਸ ਜ਼ਮਾਨੇ ਦੇ ਵਿੱਚ ਬਾਦਸ਼ਾਹੀ ਔਰ ਜਾਗੀਰਦਾਰੀ ਸਮਾਜ ਜਿਹਨੂੰ ਅਸੀਂ ਇੱਕ ਖਾਸ ਟਰਮੀਨੋਲੋਜੀ ਵਿੱਚ ਕਹਿ ਦਿੰਦੇ। ਜੀ ਜੀ, ਜਿਹੜਾ ਉਹਨਾਂ ਦਾ ਐ ਸੀ ਕਿ ਵੀ ਰੋਟੀ ਮੇਰੀ ਕਾਠ ਕੀ, ਜਿਹੜੀ ਕਾਠ ਕੀ ਰੋਟੀ ਹੈ ਨਾ, ਉਹ ਇੱਕ ਸਿੰਬੋਲਿਕ ਹੈ। ਤੁਹਾਨੂੰ ਪਤਾ ਸ਼ਾਇਰੀ ਦੇ ਬੜੇ ਮੀਨਿੰਗ ਨਿਕਲਦੇ ਨੇ। ਕਾਠ ਕੀ ਰੋਟੀ ਜਿਹੜੀ ਹੈ ਨਾ ਜੀ, ਉਹ ਬਹੁਤ ਸਾਰੀਆਂ ਰੋਟੀਆਂ ਦੀ ਤਰਾਵਤ ਕੱਢ ਕੇ ਅਗਰ ਤੁਸੀਂ ਇੱਕ ਰੋਟੀ 'ਚ ਲਾ ਲਓਗੇ ਤਾਂ ਉਹ ਚੋਪੜੀ ਹੋਏਗੀ ਤੇ ਬਾਕੀ ਸਾਰਿਆਂ ਦੀ ਰੋਟੀ ਕਾਠ ਦੀ ਬਣ ਜਾਏਗੀ ਜੀ। ਯਾਨੀ ਕਿ ਅਗਰ 100 ਬੰਦੇ ਦੀ ਰੋਟੀ, ਜਿਹੜੀ ਚੋਪੜੀ ਤਰਾਵਤ ਵਾਲੀ ਰੋਟੀ ਹੈ, ਜਿਹਦੇ ਉੱਤੇ ਤਰੀ ਹੈ, ਉਹ ਸਾਰੀ ਤਰੀ ਖਿੱਚ ਕੇ ਤੇ ਇੱਕ ਰੋਟੀ ਤੁਸੀਂ ਚੋਪੜ ਲਓਗੇ, ਉਹਨਾਂ ਦੀ ਰੋਟੀ ਕਾਟ ਕੀ ਹੋ ਜਾਏਗੀ। ਇਹਦਾ ਮਤਲਬ ਹੈ ਕਿ ਜਿਹੜਾ ਇੱਕ ਬਾਬਾ ਫਰੀਦ ਨੇ ਆਪਣੇ ਆਪ ਨੂੰ ਜਿਹੜੀ ਆਪਣੀ ਪਛਾਣ ਕਰਾਈ ਹੈ ਜੀ ਜੀ, ਉਹ ਪਛਾਣ ਕਰਾਈ ਹੈ ਉਸ ਤਬਕੇ ਨਾਲ ਜਿਨ੍ਹਾਂ ਦੀ ਰੋਟੀ, ਜਿਨ੍ਹਾਂ ਦੀ ਤਰਾਵਤ ਖਿੱਚ ਕੇ ਤੇ ਕੋਈ ਲੈ ਗਿਆ ਹੈ ਜੀ। ਠੀਕ ਹੈ ਨਾ ਜੀ। ਔਰ ਉਹਨਾਂ ਨੇ ਉਹਨਾਂ ਦੋਵਾਂ ਤਬਕਿਆਂ ਦੇ ਵਿੱਚੋਂ ਇਹ ਗੱਲ ਕੀ ਦੱਸਿਆ ਹੈ ਕਿ ਜਿਨ੍ਹਾਂ ਖਾਧੀ ਚੋਪੜੀ ਗਨੇ ਸਹਿਣਗੇ ਦੁੱਖ। ਜੀ ਜੀ, ਜਿਹੜੇ ਲੋਕਾਂ ਦੀ ਰੋਟੀ ਦੇ ਵਿੱਚੋਂ ਤਰੀ ਕਸ਼ੀਦ ਕਰਕੇ ਤੇ ਆਪਦੀ ਰੋਟੀ ਚੋਪੜਨਗੇ ਨਾ, ਉਹਨਾਂ ਨੂੰ ਗਨੇ ਸਹਿਣਗੇ ਦੁੱਖ। ਬਦਅਜ਼ਮੀ ਹੋ ਜਾਏ। ਅੱਛਾ, ਉਹਨਾਂ ਨੂੰ ਜਿਹੜਾ ਜੀ ਉਹ ਇੱਥੇ ਜਿਹੜੀ ਸੀ ਬਾਬਾ ਫਰੀਦ ਦੀ, ਜਿਹੜੀ ਕਿ ਇੱਕ ਤੇ ਉਹ ਤਬਕਾਤੀ ਸਮਾਜ ਹੈ, ਦੂਸਰਾ ਜਿਹੜਾ ਨਾ ਜੀ ਉਸ ਤਬਕਾਤੀ ਸਮਾਜ ਦੇ ਵਿੱਚ ਉਹ ਕਿਹੜੇ ਪਾਸੇ ਖੜੇ ਨੇ, ਉਹ ਉਹਨਾਂ ਨੇ ਇਸ ਗੱਲ ਦੀ ਜ਼ਿਕਰ ਕੀਤੀ ਕਿ ਸੂਫੀ ਕਿੱਥੇ ਖੜਾ ਹੈ, ਗੁਰੂ ਕਿੱਥੇ ਖੜਾ ਹੈ।
ਸੰਤ ਕਿੱਥੇ ਖੜਾ ਹੈ, ਸਾਧੂ ਕਿੱਥੇ ਖੜੇ ਨੇ। ਜੀ ਜੀ ਅੱਛਾ, ਇੱਕ ਜਿਹੜੀ ਸੀ ਨਾ ਜੀ, ਇੱਕ ਗੱਲ ਮੈਂ ਜਿਹੜੀ ਬੜੀ ਹੀ ਲਾਜ਼ਮੀ ਤੌਰ ਤੇ ਕਰਨਾ ਚਾਹੁੰਦਾ ਇੱਥੇ, ਉਹ ਇਹ ਗੱਲ ਸੀ ਕਿ ਇੱਕ ਸੂਫੀਆਂ ਦਾ ਪੰਜਾਬ ਦੇ, ਉਹ ਚਾਹੇ ਸੂਫੀ ਹੋਣ ਜੀ ਚਾਹੇ ਉਹ ਸਾਧੂ ਹੋਣ ਜੀ ਚਾਹੇ ਗੁਰੂ ਹੋਣ, ਜੀ ਉਹਨਾਂ ਸਾਰਿਆਂ ਦਾ ਇੱਕ ਮਜ਼ਹਬ ਹੈ, ਜੀ ਇੱਕੋ ਹੀ ਮਜ਼ਹਬ ਹੈ। ਔਰ ਉਹ ਮਜ਼ਹਬ ਕੀ ਹੈ ਕਿ ਸਭਨਾ ਮਨ ਮਾਨਕ ਸਭਨਾ ਮੇਂ ਸੱਚਾ ਦਰੀ। ਰੱਬ ਜਿਹੜਾ ਹੈ ਨਾ ਜੀ, ਉਹ ਹਰ ਇਨਸਾਨ ਦੇ ਅੰਦਰ ਮੌਜੂਦ ਹੈ, ਜੀ ਜਿਹਨੂੰ ਕਿ ਅਸੀਂ ਵਾਹਿਦਤੁਲ ਵਜੂਦ ਕਹਿੰਦੇ ਹਾਂ। ਜਦੋਂ ਸਭਨਾ ਮੇਂ ਸੱਚਾ ਦਰੀ ਹੈ, ਤੇ ਫਿਰ ਜਿਹੜੀ ਵੰਡ ਹੈ ਸਮਾਜ ਦੀ, ਊਚ ਨੀਚ ਦੀ ਜਿਹੜੀ ਵੰਡ ਹੈ, ਜਿਹੜੀ ਜ਼ਾਤ ਪਾਤ ਦੀ ਵੰਡ ਹੈ, ਜਿਹੜੀ ਜਿੰਨੀਆਂ ਵੀ ਵੰਡਾਂ ਨੇ ਸਾਰੀਆਂ, ਉਹ ਸਾਰੀਆਂ ਵੰਡਾਂ ਜਿਹੜੀਆਂ ਉਹਨਾਂ ਦੀ ਨਫੀ ਹੋ ਜਾਂਦੀ। ਜੀ ਬਿਲਕੁਲ। ਉਹਨਾਂ ਸਾਰੀਆਂ ਵੰਡਾਂ ਨੂੰ ਨਫੀ ਕਰਦੇ ਨੇ ਬਾਬਾ ਫਰੀਦ ਤੋਂ ਲੈ ਕੇ ਤੇ ਹੁਣ ਤੱਕ ਜਿੰਨੇ ਵੀ ਸੂਫੀ ਸਾਧੂ ਸੰਤ ਜਿੰਨੇ ਵੀ ਨੇ। ਜੀ ਇਸ ਸਭਨਾ ਮੇਂ ਸੱਚਾ ਸੂਫੀ ਹੋਇਆ ਹੀ ਉਹ ਜਿਹੜਾ ਕਿ ਰੱਬ ਨੂੰ ਇਸ ਕਾਇਨਾਤ ਤੋਂ ਬਾਹਰ ਕਿਧਰੇ ਕੋਈ ਕਿਸੇ ਥਾਂ ਦੇ ਉੱਤੇ ਨਾ ਸਮਝੇ, ਬਲਕਿ ਇਸ ਕਾਇਨਾਤ ਦੇ ਅੰਦਰ ਹੀ ਅੰਤਰਯਾਮੀ, ਜਾਂ ਇਸ ਕਾਇਨਾਤ ਦੇ ਅੰਦਰ ਹੀ ਇਨਸਾਨਾਂ ਦੇ ਔਰ ਲੁਕਾਈ ਦੇ ਸਮਝੇ, ਔਰ ਰੱਬ ਤੱਕ ਪਹੁੰਚਣ ਦਾ ਜ਼ਰੀਆ ਵੀ ਲੁਕਾਈ ਦੀ ਸੇਵਾ ਨੂੰ ਸਮਝੇ। ਬਿਲਕੁਲ ਠੀਕ। ਇਹ ਉਸ ਦੀ ਇੱਕ ਬੜੀ ਬੁਨਿਆਦੀ ਗੱਲ ਹੈ। ਔਰ ਜਿਹੜਾ ਇਸ ਗੱਲ ਦਾ ਕਾਇਲ ਨਹੀਂ ਹੈ, ਜਿਹੜਾ ਇਹ ਸਮਝਦਾ ਹੈ ਸੂਫੀ ਕਿ ਬਈ ਸ਼ਰੀਅਤ ਜਿਹੜੀ ਹੈ ਨਾ ਜੀ, ਉਹ ਤਸੱਵੁਫ ਹੈ, ਉਹ ਸੂਫੀ ਨਹੀਂ ਗਲਵਾ ਸਕਦਾ। ਸੂਫੀ ਸਿਰਫ ਉਹ ਗਲਵਾਏਗਾ ਜਿਹੜਾ ਕਿ ਰੱਬ ਦੀ ਜ਼ਾਤ ਨੂੰ ਇਨਸਾਨਾਂ ਦੇ ਵਿੱਚ ਸਮਝੇ, ਕਿਉਂਕਿ ਇਹ ਫਲਸਫਾ ਬੁਨਿਆਦੀ ਜਿਹੜਾ ਹੈ, ਇਹ ਇਨਸਾਨੀਅਤ ਨੂੰ ਮਜ਼ਹਬਾਂ ਤੋਂ ਉੱਚਾ ਕਰਦਾ ਹੈ। ਜੀ ਜਿਹੜੇ ਮਜ਼ਹਬ ਨੇ, ਜਿਹੜੇ ਧਰਮ ਨੇ, ਉਹ ਧਰਮਾਂ ਨੂੰ ਇਨਸਾਨੀਅਤ ਉੱਚਾ ਕਰਦੇ ਨੇ। ਜੀ ਜੀ ਜਿਹੜੀ ਇਹ ਫਿਲਾਸਫੀ ਹੈ ਸਭਨਾ ਮੇਂ ਸੱਚਾ ਦਰੀ, ਇਹ ਇਨਸਾਨੀਅਤ ਨੂੰ ਸਾਰਿਆਂ ਧਰਮਾਂ ਤੋਂ ਉੱਚਾ ਕਰਦਾ ਹੈ। ਜੀ ਇਹ ਬਾਬਾ ਫਰੀਦ ਦਾ ਇਹ ਬੇਸਿਕ ਫਿਲਾਸਫੀ। ਬਿਲਕੁਲ ਸਹੀ ਹੈ। ਤੇ ਚੋਈ ਮਨਜ਼ੂਰ ਸਾਹਿਬ, ਇੱਕ ਸਵਾਲ ਇਹ ਕਿ ਅਸੀਂ ਜਦੋਂ ਸੂਫੀ ਦੀ ਗੱਲ ਕਰਨੇ ਆ, ਸੂਫੀ ਬਾਬਿਆਂ ਦਾ ਜਦੋਂ ਜ਼ਿਕਰ ਹੁੰਦਾ ਹੈ, ਤੇ ਸਾਡੇ ਕੋਲ ਦੋ ਤਰ੍ਹਾਂ ਦੀ ਸ਼ਕਲ ਨਜ਼ਰ ਆਉਂਦੀ ਹੈ। ਇਹਦੇ ਤੇ ਜ਼ਰਾ ਵੇਰਵਾ ਕਰੋ, ਔਰ ਮੈਂ ਸਮਝਣਾ ਕਿ ਇਹ ਗੱਲ ਹੋਣੀ ਚਾਹੀਦੀ ਹੈ ਕਿ ਅਸੀਂ ਇੱਕ ਦੇਖਨੇ ਆ, ਇੱਕ ਖਾਨਕਾਈ ਸੂਫੀ ਹੈ, ਇੱਕ ਰਵਾਇਤੀ ਸੂਫੀ ਹੈ, ਔਰ ਇੱਕ ਸਮਾਜ ਨਾਲ ਜੁੜਿਆ, ਜਿਵੇਂ ਬਾਬਾ ਬੁੱਲੇ ਸ਼ਾਹ ਦਾ ਅਸੀਂ ਜ਼ਿਕਰ ਕਰਨੇ ਆ, ਬਾਬਾ ਨਾਨਕ ਜੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਬਾਬਾ ਫਰੀਦ ਜੀ ਦਾ, ਕਿ ਸਮਾਜ ਨਾਲ ਜੁੜਿਆ, ਸਮਾਜ ਤੇ ਉਹਦੀ ਅੱਖ ਹੈ, ਉਹਦੇ ਮਾਮਲਿਆਂ ਤੇ ਉਹਨਾਂ ਦੀ ਅੱਖ ਹੈ। ਤੇ ਇਹਨੂੰ ਤੁਸੀਂ ਕਿਵੇਂ, ਇਸ ਰਵਾਇਤੀ ਸੂਫੀ ਵੀ ਅੱਜ ਕੱਲ੍ਹ ਆਪਦੇ ਆਪ ਨੂੰ ਦਾਅਵਾ ਕਰ ਰਹੇ ਨੇ ਕਿ ਅਸੀਂ ਵੀ ਬਹੁਤ ਵੱਡੇ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਇੱਕ ਤੇ ਸਾਡੇ ਅਸੀਂ ਵੇਖਨੇ ਆ ਦਰਬਾਰ ਤੇ ਮਜ਼ਾਰ 'ਚ ਵੀ ਫਰਕ ਹੈ ਜੀ। ਉੱਥੋਂ ਹੀ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਕੌਣ ਕਿੱਥੇ ਖਲੋਤਾ ਹੈ। ਦੂਜੀ ਗੱਲ ਇਹ ਹੈ ਕਿ ਜੇ ਬੁੱਲੇ ਸ਼ਾਹ ਨੂੰ ਤੁਸੀਂ ਦੇਖੋ ਨਾ, ਜਿਹੜੀ ਤੁਸੀਂ ਗੱਲ ਕੀਤੀ ਜੀ ਜੀ ਕਿ ਬੁੱਲੇ ਸ਼ਾਹ ਕਿਉਂ ਨਹੀਂ ਪੜਾਇਆ ਜਾਂਦਾ, ਜੀ ਤੁਸੀਂ ਬੁੱਲੇ ਸ਼ਾਹ ਨੂੰ ਪੜਾਓਗੇ ਤੇ ਜਿਹੜੇ ਤੁਹਾਡੇ ਇੱਥੋਂ ਦੇ ਹੀਰੋਜ਼ ਨੇ ਉਹ ਤੇ ਬਦਲ ਜਾਣਗੇ। ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਬਈ ਵਾਹ, ਤੇ ਲੁੱਟਮਾਰ ਤੇ ਅੱਜ ਵੀ ਹੋ ਰਹੀ ਹੈ। ਬਈ ਵਾਹ, ਲੁੱਟਮਾਰ ਤੇ ਅੱਜ ਵੀ ਹੋ ਰਹੀ ਹੈ। ਅੱਜ ਦੇ ਜਿਹੜੇ ਅਹਿਮਦ ਸ਼ਾਹ ਨੇ, ਭਾਵੇਂ ਇੱਧਰ ਹੋਵਣ ਜਾਂ ਉੱਧਰ ਹੋਵਣ, ਤੇ ਉਹ ਵੀ ਖਾ ਰਹੇ ਨੇ ਜੀ। ਤੇ ਉਹੀ ਜੋ ਕੁਝ ਤੁਸੀਂ ਖਾ ਪੀ ਲੈਂਦੇ ਉਹੀ ਤੁਹਾਡਾ ਹੈ। ਸੋ ਇਸ ਲਈ ਸਾਡੇ ਸੂਫੀਆਂ ਨੂੰ ਨਹੀਂ ਪੜਾਇਆ ਜਾਂਦਾ, ਨਹੀਂ ਇਹਨਾਂ ਦੇ ਉੱਤੇ ਗਿਆਨ ਦਿੱਤਾ ਜਾਂਦਾ, ਨਹੀਂ ਇਹਨਾਂ ਦੀ ਗੱਲ ਕੀਤੀ ਜਾਂਦੀ, ਨਹੀਂ, ਚੁੱਕੇ ਅੱਜ ਦੀ ਜਿਹੜੀ ਨਸਲ ਹੈ ਉਹਨੂੰ ਫਿਰ ਤੁਸੀਂ ਰੋਕ ਵੀ ਨਹੀਂ ਸਕਦੇ ਜੀ। ਹੁਣ ਬਾਬਾ ਬੁੱਲੇ ਸ਼ਾਹ ਸਭ ਤੋਂ ਜ਼ਿਆਦਾ ਸਬ ਕੰਟੀਨੈਂਟ 'ਚ ਜਾਂ ਦੁਨੀਆ 'ਚ ਸਭ ਤੋਂ ਜ਼ਿਆਦਾ ਗਾਇਆ ਜਾਣ ਵਾਲਾ ਬੁੱਲੇ ਸ਼ਾਹ ਹੈ ਜੀ। ਤੁਸੀਂ ਕਿਧਰੇ ਚੁੱਕ ਕੇ ਵੇਖ ਲਓ ਤੇ ਬਾਬਾ ਬੁੱਲੇ ਸ਼ਾਹ ਗਾਇਆ ਜਾ ਰਿਹਾ। ਜਿਨ੍ਹਾਂ ਦੀ ਜ਼ੁਬਾਨ ਨਹੀਂ ਵੀ, ਬੋਲੀ ਨਹੀਂ ਵੀ, ਉਹ ਵੀ ਗਾ ਰਹੇ ਨੇ ਜੀ। ਹੁਣ ਅਗਰ ਬੁੱਲੇ ਸ਼ਾਹ ਨੂੰ ਵੇਖੀਏ ਤੇ ਕਿਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਹੱਲ ਜਿਹੜੀ ਮੈਂ ਗੱਲ ਕੀਤੀ ਸੀ, ਉਹ ਕਿਸ ਤਰ੍ਹਾਂ ਪੇਸ਼ ਕਰਦਾ ਬਾਬਾ ਬੁੱਲੇ ਸ਼ਾਹ। ਹੁਣ ਬਾਬਾ ਬੁੱਲੇ ਸ਼ਾਹ, ਜਿਵੇਂ ਤੁਸੀਂ ਮਸੂਦ ਖਾਲਦ ਸਾਹਿਬ ਨੇ ਗੱਲ ਕੀਤੀ ਹੈ ਕਿ ਹੁਣ ਇਨਸਾਨ ਜਿਹੜਾ ਹੈ ਉਹਦੀ ਗੱਲ ਕਰਦਾ ਹੈ ਜੀ, ਔਰ ਉਹਨੂੰ ਸਾਰੇ ਮਜ਼ਹਬਾਂ, ਫਿਰਕਿਆਂ, ਜ਼ਾਤਾਂ ਦਾ ਸਾਰਿਆਂ ਦੀ ਨਿੰਦਿਆ ਕਰਦਿਆਂ ਹੋਇਆਂ ਅੱਗੇ ਟੁਰਦਾ ਜਾਂਦਾ ਹੈ ਕਿ ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ, ਆਲੇ ਨਬੀ ਔਲਾਦੇ ਅਲੀ ਨੂੰ ਤੂੰ ਕੀ ਲੀਕਾ ਲਾਈਆਂ, ਮੰਨ ਲੈ ਸਾਡਾ ਕਹਿਣਾ ਤੇ ਛੱਡ ਦੇ ਪੱਲਾ ਰਾਈਆਂ, ਜੇ ਕੋਈ ਸਾਨੂੰ ਸੈਯਦ ਆਖੇ ਦੋਜ਼ਖ ਮਿਲਨ ਸਜ਼ਾਈਆਂ, ਜੇ ਕੋਈ ਸਾਨੂੰ ਰਾਈ ਆਖੇ ਬਿਸ਼ਤੀ ਪਿੰਗਾ ਪਾਈਆਂ। ਬੇਸਿਕਲੀ ਉਹ ਜ਼ਾਤ ਪਾਤ ਜਿਹੜੀ ਸੈਯਦ ਮੁਸਲਮਾਨਾਂ 'ਚ ਉੱਚੀ ਜ਼ਾਤ ਹੈ, ਉਸ ਦੀ ਨਿੰਦਿਆ ਕਰਦੇ। ਤੇ ਬੁੱਲੇ ਸ਼ਾਹ ਚੱਲ ਉੱਥੇ ਵਸੀਏ ਜਿੱਥੇ ਰਹਿਣ ਅਕਲ ਦੇ ਅੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ, ਨਾ ਕੋਈ ਸਾਨੂੰ ਮੰਨੇ। ਬਈ ਵਾਹ, ਤੇ ਹਰ ਵੇਲੇ ਹਰ ਚੀਜ਼ ਦੀ ਨਿੰਦਿਆ ਕਰਦਾ ਜਾਂਦਾ। ਦੂਜੇ ਪਾਸੇ ਅਗਰ ਵੇਖੀਏ ਤੇ ਸੱਚ ਅੱਜ ਨਾਪੈਦ ਹੋ ਗਿਆ, ਕਿਧਰੇ ਸੱਚ ਨਹੀਂ ਬੋਲਿਆ ਜਾ ਰਿਹਾ, ਔਰ ਸੱਚ ਵੀ ਆਪਣਾ ਆਪਣਾ, ਜੇ ਕੋਈ ਬੋਲਦਾ ਹੈ ਤਾਂ ਉਹ ਵੀ ਆਪਣਾ ਆਪਣਾ ਬੋਲਦਾ ਹੈ। ਤੇ ਬੁੱਲੇ ਸ਼ਾਹ ਤੇ ਉਸ ਖੜਾ ਹੀ ਸੱਚ ਤੇ ਹੈ। ਸੱਚ ਆਖ ਮਨਾ ਕਿਉਂ ਡਰਨਾ ਹੈ, ਇਸੇ ਸੱਚ ਤੇ ਹੀ ਤੂੰ ਤਰਨਾ ਹੈ। ਸੱਚ ਆਸ਼ਿਕ ਦੇ ਕਰ ਸ਼ਾਦੀ ਹੈ, ਸੱਚ ਝੂਠੇ ਦੀ ਬਰਬਾਦੀ ਹੈ। ਤੇ ਸੱਚ ਆਖਾਂ ਤੇ ਭਾਂਬੜ ਮੱਚਦਾ ਹੈ, ਹਾਏ
ਝੂਠ ਅੱਖਾਂ ਦੇ ਕੁਝ ਬਚਦਾ ਏ, ਜੱਚ ਜੱਚ ਕੇ ਜੀਬਾ ਵੀ ਕਹਿੰਦੀ ਏ, ਮੂੰਹ ਮੂੰਹ ਆਈ ਆਈ ਬਾਤ ਬਾਤ ਨਾ ਨਾ ਰਹਿੰਦੀ। ਬਈ ਹੁਣ ਵਾਹ। ਤੁਸੀਂ ਬੁੱਲੇ ਸ਼ਾਹ ਦੇ ਜਿਹੜੇ ਵੀ ਅੰਗ ਨੂੰ ਲਵੋਗੇ, ਜਿਹੜੇ ਐਂਗਲ ਤੋਂ ਬਾਬਾ ਬੁੱਲੇ ਸ਼ਾਹ ਨੂੰ ਲਵੋਗੇ, ਤੇ ਬੁੱਲੇ ਸ਼ਾਹ ਤੇ ਅੱਜ ਦੀ ਵੀ ਗੱਲ ਕਰਦਾ ਨਾ। ਬੁੱਲੇ ਸ਼ਾਹ ਕਿਹੋ ਜਿਹਾ ਸਮਾਜ ਚਾਹੁੰਦਾ ਹੈ? ਕਿਟ ਖੜਕੇ ਦੁੱਕੜ ਵਜੇ, ਤੱਤਾ ਹੋਵੇ ਚੁੱਲਾ, ਆਨ ਫਕੀਰ ਤੇ ਖਾਖਾ ਜਾਮਨ ਰਾਜ਼ੀ ਹੋਵੇ ਬੁੱਲਾ। ਬੁੱਲੇ ਸ਼ਾਹ ਅੱਜ ਦੇ ਸਮਾਜ ਦੀ ਉਸ ਵੇਲੇ ਵੀ ਗੱਲ ਕਰ ਰਿਹਾ ਸੀ, ਤੇ ਅੱਜ ਵੀ ਇਹੀ ਹੈ ਕਿ ਭੁੱਖ ਹੈ, ਅਨਪੜ੍ਹਤਾ ਹੈ। ਤੇ ਫਿਰ ਦੂਜੇ ਪਾਸੇ ਬਾਬਾ ਬੁੱਲੇ ਸ਼ਾਹ ਜਿੱਥੇ ਇਲਮ ਦੀ ਗੱਲ ਕਰਦਾ ਹੈ, ਕਿਉਂਕਿ ਵੇਲਾ ਥੋੜਾ ਹੈ ਤੇ ਮੈਂ ਐਵੇਂ ਇੱਕ ਗੱਲ ਕਰਕੇ ਇੱਕ ਫਿਕਰਾ ਬੋਲ ਕੇ ਅੱਗੇ ਲਗਾ ਜਾਵਾਂ। ਬੁੱਲੇ ਸ਼ਾਹ ਤੇ ਕਹਿੰਦਾ ਹੈ ਕਿ ਆਲਮ ਫਾਜ਼ਲ ਮੇਰੇ ਭਾਈ, ਜੀ ਪਾਪ ਪੜਿਆ ਮੇਰੀ ਜਾਨ ਗਵਾਈ। ਹਾਏ ਤੇ ਦੂਜੇ ਪਾਸੇ ਕਹਿੰਦਾ ਇਲਮੋ ਬਸ ਕਰੀਓ ਯਾਰ, ਇਲਮੋ ਬਸ ਕਰੀਓ। ਨਹੀਂ ਹੋ ਯਾਰ। ਹੁਣ ਬੁੱਲੇ ਸ਼ਾਹ ਕੌਣ ਹੈ? ਜੇ ਉਹਨਾਂ ਦੇ ਮੈਂ ਫਲਸਫੇ ਦੀ ਗੱਲ ਨਾ ਕਰਾਂ, ਉਹਨਾਂ ਦੇ ਜਿਹੜੀ ਸਾਇੰਟੀਫਿਕ ਅਸੂਲਾਂ ਦੇ ਉੱਤੇ ਉਸ ਦਿਨ ਮੈਂ ਇੱਕ ਕਾਫੀ ਦਾ ਜ਼ਿਕਰ ਕੀਤਾ ਸੀ, ਮੈਂ ਉਸ ਪਾਸੇ ਨਾ ਜਾਵਾਂ। ਜੀ ਉਹ ਜ਼ਰੂਰ ਕਰੋ ਪਲੀਜ਼। ਤੇ ਬੁੱਲੇ ਸ਼ਾਹ ਜਿਹੜਾ ਹੈ ਉਹ ਕੀ ਹੈ ਕਿ ਬੁੱਲੇ ਸ਼ਾਹ ਤੇ ਪਹਿਲੀ ਗੱਲ ਹੀ ਕਰਦਾ ਕਿ ਕੀ ਜਾਣਾ ਮੈਂ ਕੌਣ, ਬੁੱਲਿਆ ਕੀ ਜਾਣਾ ਮੈਂ ਕੌਣ। ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰੌਨ, ਕੀ ਜਾਣਾ ਮੈਂ ਕੌਣ, ਬੁੱਲਿਆ ਕੀ ਬਈ ਜਾਣਾ। ਵਾਹ। ਹੁਣ ਇਸੇ ਤਰ੍ਹਾਂ ਜਿਹੜੀ ਸਾਰੀਆਂ ਤੁਸੀਂ ਜਿਹੜੀਆਂ ਅੱਜ ਦੀਆਂ ਔਕੜਾਂ ਨੇ, ਅੱਜ ਦੇ ਜਿਹੜੇ ਇਸ਼ੂਸ ਨੇ, ਅੱਜ ਦੇ ਜਿਹੜੇ ਮਸਾਇਲ ਨੇ, ਬੁੱਲੇ ਸ਼ਾਹ ਤੇ ਮੈਨੂੰ ਲੱਗਦਾ ਹੈ ਕਿ ਅੱਜ ਜ਼ਿਆਦਾ ਰੈਲੇਵੈਂਟ ਹੈ। ਜਦੋਂ ਬੁੱਲੇ ਸ਼ਾਹ ਸੀ ਉਸ ਤੋਂ ਜ਼ਿਆਦਾ ਰੈਲੇਵੈਂਟ ਹੈ, ਕਿਉਂਕਿ ਅੱਜ ਦੇ ਸਮਾਜ ਨੂੰ ਜ਼ਿਆਦਾ ਬੁੱਲੇ ਸ਼ਾਹ ਦੀ ਲੋੜ ਹੈ। ਤੇ ਫਿਰ ਬੁੱਲੇ ਸ਼ਾਹ ਨੂੰ ਅਸੀਂ ਕਦੀ ਕਿਸੇ ਜਗ੍ਹਾ ਤੇ ਲਿਆ ਕੇ ਖਿਲਾਰ ਲੈਂਦੇ ਹਾਂ, ਕਦੀ ਕਿਤੇ ਅਸੀਂ ਆਪਣੇ ਦਾਇਰੇ ਵਾਏ ਨੇ, ਉਹਨਾਂ ਵਿੱਚ ਲਿਆ ਕੇ ਬੁੱਲੇ ਸ਼ਾਹ ਨੂੰ ਖਿਲਾਰ ਦਿੰਦੇ ਹਾਂ। ਪਰ ਬੁੱਲੇ ਸ਼ਾਹ ਤੇ ਨਹੀਂ ਮੰਨਦਾ ਇਹਨਾਂ ਗੱਲਾਂ। ਜਦੋਂ ਬੁੱਲੇ ਸ਼ਾਹ ਦੀ ਇਸ ਕਾਫੀ ਨੂੰ ਅਸੀਂ ਵੇਖਨੇ ਆ, ਤੇ ਮੈਨੂੰ ਤੇ ਬੁੱਲੇ ਸ਼ਾਹ ਬਹੁਤ ਉੱਚਾ ਉੱਠ ਕੇ ਨਜ਼ਰ ਆਉਂਦਾ ਇਹਨਾਂ ਸਾਰੀਆਂ ਤਕਸੀਮਾਂ। ਮੈਂ ਬੇਕੈਦ, ਮੈਂ ਬੇਕੈਦ, ਨਾ ਰੋਗੀ ਨਾ ਵੈਦ, ਨਾ ਮੈਂ ਮੋਮਨ ਨਾ ਮੈਂ ਕਾਫਰ, ਨਾ ਸੈयद ਨਾ ਸੈਦ, ਤੇ ਚੌਧੀ ਤਬਕੀ ਸੈਰ ਆ ਸਾਡਾ, ਕਿਤੇ ਨਾ ਹੋਈਏ ਕੈਦ। ਬੁੱਲੇ ਸ਼ਾਹ ਦੀ ਜ਼ਾਤ ਕੀ ਪੁੱਛਣਾ ਹੈ, ਨਾ ਪੈਦਾ ਨਾ ਪੈਦ। ਬਈ ਵਾਹ, ਬਈ ਵਾਹ। ਹੁਣ ਬੁੱਲੇ ਸ਼ਾਹ ਨੂੰ ਤੁਸੀਂ ਕੈਦ ਨਹੀਂ ਕਰ ਸਕਦੇ। ਉਹ ਕਿਉਂ? ਉਹ ਇੱਕ ਇਨਸਾਨ ਦੀ ਗੱਲ ਕਰਦਾ ਹੈ, ਤੇ ਇਨਸਾਨ ਨੂੰ ਸਾਰੀਆਂ ਇਹਨਾਂ ਤਕਸੀਮਾਂ, ਇਹਨਾਂ ਹੱਦਾਂ ਤੋਂ ਉੱਚਾ ਉਠਾ ਕੇ ਤੇ ਫਿਰ ਵੇਖਦਾ ਹੈ ਬੁੱਲੇ ਸ਼ਾਹ। ਤੇ ਮੈਂ ਸਮਝਣਾ ਕਿ ਅੱਜ ਜਿੰਨੀ ਬੁੱਲੇ ਸ਼ਾਹ ਦੀ ਲੋੜ ਹੈ, ਸ਼ਾਇਦ ਉਸ ਵੇਲੇ ਵੀ ਨਾ ਹੋਵੇ ਜਿਸ ਵੇਲੇ ਉਹਨਾਂ ਲੜਾਈ ਕੀਤੀ ਸੀ। ਸਭ ਕਾਫਰ ਵਾਲੀ ਜ਼ਰਾ ਸੁਣਾਓ। ਜੀ 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 ਪਲੀਜ਼। ਮੈਂ ਉਸ ਦਿਨ ਨਹੀਂ, ਮਿਹਰਬਾਨੀ ਇਹਨਾਂ ਦੀ। ਨਹੀਂ, ਸ਼ੇਰ ਸੁਣਾਣਾ ਹੈ ਉਹਨਾਂ ਟਾਈਮ। ਮੈਂ ਸਿਰਫ ਇੱਕ ਸ਼ੇਰ ਸੁਣਾਣਾ। ਸ਼ੇਰ ਪੜਨ ਦੇ ਕਈ ਅੰਗ ਨੇ। ਨਹੀਂ ਪਲੀਜ਼ ਤੇ ਇਹ ਕਹਿ ਕੇ ਬੁੱਲੇ ਸ਼ਾਹ ਕੀ ਸੀ, ਕਿਉਂ ਉਹਨੇ ਸਾਰੀਆਂ ਰਵਾਇਤਾਂ ਤੋਂ ਜਦੋਂ ਬਗਾਵਤ ਕੀਤੀ ਤੇ ਕੁਫਰ ਦਾ ਫਤਵਾ ਲੱਗਿਆ, ਜੀ, ਤੇ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਤੂੰ ਆਸ਼ਿਕ ਹੋਇਓ ਰੱਬ ਦਾ, ਹਾਂ ਤੇ ਹੋਈ ਮਲਾਮਤ ਲਾਖ, ਹਾਂ, ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ। ਪਰ ਮੈਂ ਇਹਨੂੰ ਜ਼ਰਾ ਇੱਕ ਹੋਰ ਤਰ੍ਹਾਂ ਪੜਨਾ, ਜਿਹੜੇ ਡਾਕਟਰ ਸਾਹਿਬਾ ਦੀ ਫਰਮਾਇਸ਼। ਜੀ ਦੱਸੋ। ਮੈਂ ਜਦੋਂ ਸਟੂਡੈਂਟ ਸਾਂ, ਬੁੱਲੇ ਸ਼ਾਹ ਸਟੂਡੈਂਟ ਫੈਡਰੇਸ਼ਨ ਅਸੀਂ ਬਣਾਈ ਸੀ, ਉਦੋਂ ਵੀ ਮੈਂ ਐਵੇਂ ਹੀ ਪੜਦਾ ਸੀ ਕਿ ਬੁੱਲੇ ਆਸ਼ਿਕ ਹੋਇਓ ਰੱਬ ਦਾ, ਤੇ ਹੋਈ ਮਲਾਮਤ ਲਾਖ, ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ। ਬਈ ਵਾਹ। ਜੇ ਵਿੱਚ ਵਕਫਾ ਪਾ ਲਓ ਤੇ ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ। ਤੈਨੂੰ ਝੂਠੇ ਹਾਂ, ਯਾਨੀ ਜਿਹੜੇ ਆਪ ਕਾਫਰ ਨੇ ਉਹ ਕਾਫਰ ਆ। ਵਾਹ ਵਾਹ। ਸੋ ਇਹ ਬੁੱਲੇ ਸ਼ਾਹ ਦੇ ਕਈ ਅੰਗ ਨੇ, ਤੇ ਮੈਂ ਸਮਝਣਾ ਕਿ ਅੱਜ ਦੇ ਲੋੜ, ਅੱਜ ਅਜੂਕਾ ਸਮਾਜ ਨੂੰ ਸਭ ਤੋਂ ਬਹੁਤੀ ਜਿਹੜੀ ਲੋੜ ਹੈ ਅੱਜ ਬੁੱਲੇ ਸ਼ਾਹ ਦੀ। ਬਈ ਵਾਹ, ਬਈ ਵਾਹ। ਤੇ ਕਲਿਆਣ ਜੀ, ਬਾਬਾ ਨਾਨਕ ਜੀ ਨੇ ਕਿਹਾ ਕਿ ਰੈਨ ਗਵਾਈ ਸੋਈ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਤੇ ਬਾਬਾ ਨਾਨਕ ਜੀ ਦੇ ਜਿਹੜਾ ਮੇਨ ਗਿਆਨ ਹੈ ਜਾਂ ਫਲਸਫਾ ਹੈ ਜਾਂ ਸੋਚ ਹੈ, ਉਹਦੇ ਵਿੱਚ ਉਹਨਾਂ ਨੇ ਤਿੰਨ ਚੀਜ਼ਾਂ ਦਾ ਜ਼ਿਕਰ ਜਿਹੜਾ ਹੈ ਕਿ ਕਿਰਤ ਕਰੋ, ਵੰਡ ਛਿਕੋ ਔਰ ਨਾਮ ਜਪੋ। ਇਹ ਅੱਜ ਦੇ ਵੇਲੇ ਨਾਲ ਔਰ ਉਸ ਵੇਲੇ ਨਾਲ ਤੁਸੀਂ ਕਿਵੇਂ ਇਹਨੂੰ ਦੇਖਦੇ ਹੋ? ਬਿਲਕੁਲ ਜੀ, ਬਹੁਤ ਸ਼ੁਕਰੀਆ। ਕਿਰਤ ਕਰਨ ਦਾ ਫਲਸਫਾ ਜਿਹੜਾ ਹੈ ਨਾ, ਉਹ ਇੱਥੋਂ ਹੀ ਮਾਰਕਸਿਜ਼ਮ ਵੱਲ ਜਾਂਦਾ ਹੈ। ਬਹੁਤ ਪਿਆਰਾ ਫਲਸਫਾ ਹੈ, ਹਲਾਲ ਰੋਜ਼ੀ ਰੋਟੀ ਕਮਾਣਾ। ਕਿਰਤ ਦਾ ਮਤਲਬ ਹਲਾਲ ਰੋਜ਼ੀ ਰੋਟੀ ਕਮਾਣਾ ਹੈ ਜੀ। ਔਰ ਫਿਰ ਉਸ ਰੋਜ਼ੀ ਰੋਟੀ ਨੂੰ ਕਮਾ ਕੇ ਕੀ ਕਰਨਾ ਹੈ? ਵੰਡ ਛਕਣਾ ਹੈ ਜੀ। ਬਾਬਾ ਨਾਨਕ ਦਾ ਇਹ ਫਲਸਫਾ ਹੈ ਕਿ
ਕਿਰਤ ਕਰਕੇ ਹਲਾਲ ਰੋਜ਼ੀ ਰੋਟੀ ਕਮਾ ਕੇ, ਪਹਿਲੇ ਸਾਡੇ ਨੋਟ ਤੇ ਲਿਖਿਆ ਹੁੰਦਾ ਸੀ ਪਾਕਿਸਤਾਨੀ ਨੋਟ ਦੇ ਉੱਤੇ, ਜੀ ਹਸੂਲੇ ਰਿਜ਼ਕ ਐਨ ਇਬਾਦਤ ਹੈ। ਹੁਣ ਅਸੀਂ ਉਹਦੇ ਤੋਂ ਉਹ ਸਾਰਾ ਇਹ ਦੋਵੇਂ ਫਲਸਫੇ ਜਿਹੜੇ ਸੀ ਇਹ ਬਿਲਕੁਲ ਬਾਬਾ ਨਾਨਕ ਦੇ ਉਹਨੂੰ ਦਰਸਾਉਂਦੇ ਸੀ ਗੱਲਾਂ ਨੂੰ। ਅੱਛਾ, ਸਾਡੇ ਕੁਝ ਅਨਪੜ੍ਹਤਾ ਵੀ ਹੈ ਕਿ ਸਿੱਖ ਪਤਾ ਕੀ ਕਰਦੇ ਨੇ ਕਿ ਕਿਰਤ ਕਰੋ ਨੂੰ ਛੱਡ ਦਿੰਦੇ ਆ, ਵੰਡ ਛਕਣ ਨੂੰ ਛੱਡ ਦਿੰਦੇ ਆ। ਹੁਣ ਅੱਜ ਕੱਲ੍ਹ ਨਾਮ ਜਪਣ ਲੱਗੇ ਆ। ਨਹੀਂ, ਨਾਮ ਤੁਹਾਡਾ ਉਸ ਵੇਲੇ ਕਾਬਲੇ ਕਬੂਲ ਹੋ ਸਕਦਾ ਏ ਜਦੋਂ ਕਿਰਤ ਕੀਤੀ ਹੋਵੇ, ਜੀ ਫਿਰ ਉਸ ਤੋਂ ਬਾਅਦ ਵੰਡ ਛਕਿਆ ਹੋਵੇ, ਉਸ ਤੋਂ ਬਾਅਦ ਜੇ ਤੁਹਾਡੇ ਕੋਲ ਸਮਾਂ ਹੋਵੇ। ਨਹੀਂ ਤਾਂ ਕਿਰਤ ਵੀ ਰੱਬ ਦਾ ਜਿਹੜਾ ਹੈ ਇਹ ਰੱਬ ਦਾ ਨਾਂ ਹੈ, ਵੰਡ ਛਕਣਾ ਵੀ ਰੱਬ ਦਾ ਨਾਂ ਹੈ। ਜੇ ਉਸ ਤੋਂ ਬਾਅਦ ਵੀ ਤੁਹਾਡੇ ਕੋਲ ਟਾਈਮ ਸਮਾਂ ਹੋਵੇ ਤੇ ਫਿਰ ਤੁਸੀਂ ਉਸ ਰੱਬ ਨੂੰ ਧਿਆ ਸਕਦੇ ਹੋ, ਪਹਿਲੇ ਨਹੀਂ ਧਿਆ ਸਕਦੇ। ਹੁਣ ਜਿਹੜੇ ਸਾਡੇ ਬਾਬੇ ਬਣੇ ਬੈਠੇ ਆ ਉਹ ਕਿਰਤ ਨਹੀਂ ਕਰਦੇ ਆ, ਉਹ ਵੰਡ ਨਹੀਂ ਛਕਦੇ ਆ। ਉਹ ਪਤਾ ਕੀ ਕਰਦੇ, ਬਾਬਾ ਨਾਨਕ ਨੇ ਖੁਦ ਖੇਤੀ ਕੀਤੀ ਹੈ ਕਰਤਾਰਪੁਰ ਦੇ ਵਿੱਚ, ਆਪਣੀ ਖੇਤੀ ਕਰਕੇ ਆਪਣੀ ਹਲਾਲ ਰੋਜ਼ੀ ਰੋਟੀ ਕਮਾ ਕੇ ਫਿਰ ਆਏ ਗਏ। ਜਿਹੜਾ ਕਰਤਾਰਪੁਰ ਆਏ ਗਏ ਹੁੰਦਾ ਸੀ, ਮੈਂ ਉਹਨੂੰ ਯੂਨੀਵਰਸਿਟੀ ਇਸ ਕਰਕੇ ਕਹਿਣਾ ਕਰਤਾਰਪੁਰ ਕਿ ਉਹ ਇੱਕ ਪਬਲਿਕ ਪੁਆਇੰਟ ਨਹੀਂ ਹੈ, ਉਹ ਸਾਂਝ ਦਾ ਡੇਰਾ ਤਾਂ ਹੋ ਸਕਦਾ ਹੈ, ਪਰ ਉਹ ਜਿਹੜਾ ਹੈ ਉਹ ਇੱਕ ਯੂਨੀਵਰਸਿਟੀ ਹੈ ਕਿ ਉੱਥੇ ਆਓ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਜਿੱਥੇ ਤੱਕ ਭੈਣ ਨੇ ਗੱਲ ਕੀਤੀ ਹੈ ਕਿ ਸਮਾਜ ਨੂੰ, ਅੱਜ ਦੇ ਸਮਾਜ ਨੂੰ ਕਿਵੇਂ ਜੋੜਿਆ ਜਾਵੇ। ਦੇਖੋ, ਸਾਰੇ ਅੱਜ ਦੇ ਸਮਾਜ ਦੇ ਵਿੱਚ ਬਾਬੇ ਨਾਨਕ ਦੀ, ਬਾਬੇ ਬੁੱਲੇ ਸ਼ਾਹ ਦੀ ਔਰ ਬਾਬਾ ਫਰੀਦ ਜੀ ਦੀ ਹਰ ਬਾਬੇ ਦੀ ਸਾਨੂੰ ਲੋੜ ਹੈ। ਜੋ ਗੁਰੂ ਗ੍ਰੰਥ ਸਾਹਿਬ 'ਚ ਬਿਰਾਜਮਾਨ ਨੇ ਉਸ ਦੀ ਜ਼ਿਆਦਾ ਜ਼ਰੂਰਤ ਇਸ ਕਰਕੇ ਹੈ ਕਿ ਜਿਹੜਾ ਫਲਸਫਾ ਤੁਸੀਂ ਆਪਣੇ ਅੰਦਰ ਲੈ ਕੇ ਬੈਠੇ ਹੋ, ਇਸੇ ਫਲਸਫੇ ਨੂੰ, ਜਿਵੇਂ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ, ਕਿ ਉਸ ਤੋਂ ਬਿਨਾਂ ਵਜੂਦ ਹੀ ਨਹੀਂ ਹੈ। ਇਹ ਪੰਜਵੇਂ ਪਾਤਸ਼ਾਹ ਦਾ ਸ਼ਲੋਕ ਹੈ। ਸ਼ਲੋਕ ਵੀ ਬਾਬਾ ਫਰੀਦ ਜੀ ਨੂੰ ਸੰਬੋਧਨ ਕਰਕੇ ਕੀਤਾ ਹੈ। ਜਿਨ੍ਹਾਂ ਨੇ ਇਹ ਕਿਹਾ ਸੀ ਕਿ ਮੈਂ ਰੱਬ ਕਿੱਥੇ ਲੱਭਾਂ, ਉਹਨਾਂ ਨੇ ਕਿਹਾ ਰੱਬ ਲੱਭਣ ਦਾ ਤਰੀਕਾ ਇਹ ਹੈ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਏ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਫਿਰ ਗੁਰੂ ਜੀ ਕੀ ਫਰਮਾਉਂਦੇ ਨੇ ਇसी ਚੀਜ਼ ਨੂੰ ਅੱਗੇ ਲੈ ਕੇ, ਕੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਧਾਰੈ ਸੋਏ। ਸੋ ਇਸੇ ਤਰ੍ਹਾਂ ਹੀ ਇੱਕ ਚੀਜ਼ ਨੂੰ ਹੋਰ ਬਿਆਨ ਕਰਦਾ ਹਾਂ ਕਿ ਪਹਿਲੇ ਪਾਤਸ਼ਾਹ ਨੇ ਜਿਸ ਵੇਲੇ ਇਹ ਨਫ਼ਰਤ ਦੀ ਗੱਲ ਸ਼ੁਰੂ ਹੋਈ, ਔਰ ਉਸ ਵੇਲੇ ਨਫ਼ਰਤ ਸਭ ਤੋਂ ਜ਼ਿਆਦਾ ਜਿਹੜੀ ਹੈ ਪਹਿਲੇ ਪਾਤਸ਼ਾਹ ਦੇ ਦੌਰ ਦੇ ਵਿੱਚ, ਅੱਜ ਵੀ ਉਹੀ ਨਫ਼ਰਤ ਹੈ ਕਿ ਦੂਜੇ ਧਰਮਾਂ ਦੇ ਖਾਸ ਤੌਰ ਤੇ ਬੀਬੀਆਂ ਤੋਂ ਨਫ਼ਰਤ ਹੈ। ਫਿਰ ਗੁਰੂ ਸਾਹਿਬ ਨੇ ਉਸ ਦਾ, ਜਿਸ ਦਾ ਮੇਰੀ ਭੈਣ ਨੇ ਜ਼ਿਕਰ ਕੀਤਾ ਹੈ ਕਿ ਬਹੁਤ ਆਸਾਨ ਹੈ, ਤੁਸੀਂ ਸਾਰਿਆਂ ਤੋਂ ਜ਼ਿਆਦਾ ਨਫ਼ਰਤ ਕਰਦੇ ਹੋ, ਬੀਬੀਆਂ ਦੇ ਨਫ਼ਰਤ ਕਰਦੇ ਹੋ। ਔਰ ਸਾਡੇ ਸਮਾਜ ਦੇ ਵਿੱਚ, ਮੈਂ ਚੜ੍ਹਦੇ ਪੰਜਾਬ ਦਾ ਨਹੀਂ ਕਹਿ ਰਿਹਾ, ਸਾਡੇ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਨਫ਼ਰਤ ਸ਼ੁਰੂ ਹੁੰਦੀ ਹੈ ਉਹ ਬੀਬੀਆਂ ਤੋਂ ਹੀ ਸ਼ੁਰੂ ਹੁੰਦੀ ਹੈ। ਤੇ ਮਹਾਰਾਜ ਪਹਿਲੇ ਪਾਤਸ਼ਾਹ ਦਾ ਫਰਮਾਨ ਹੈ ਕਿ ਪੰਡ ਜੰਮੀ ਹੈ, ਕਿੱਥੋਂ ਜੰਮਦੇ ਹੋ ਜੀ, ਚਲੋ ਦੁਆ ਤਾਂ ਹੋ ਜਾਂਦੀ ਹੈ ਕੋਈ, ਪਰ ਜੰਮਣਾ ਤੁਹਾਨੂੰ ਕਿਸੇ ਮਾਂ ਦੇ ਵਿੱਚੋਂ ਹੀ ਹੈ। ਪੰਡ ਜੰਮੀ ਹੈ, ਪੰਡ ਨੰਮੀ ਹੈ, ਪੰਡ ਮੰਗਣ ਵੇ ਆਓ ਜੀ, ਪੰਡੋ ਹੋਵੇ ਦੋਸਤੀ, ਦੋਸਤੀ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਗ੍ਰਸਤੀ ਜੀਵਨ ਤੋਂ ਬਿਨਾਂ ਕੋਈ ਵੀ ਨਹੀਂ ਰਹਿ ਸਕਦਾ। ਇਹ ਜਿਹੜੇ ਕਹਿ ਰਹੇ ਨੇ ਨਾ ਕਿ ਗ੍ਰਸਤੀ ਜੀਵਨ ਠੀਕ ਨਹੀਂ ਹੈ, ਉਹ ਬਿਲਕੁਲ ਗਲਤ ਕਹਿ ਰਹੇ ਨੇ। ਪੰਡੋ ਹੋਵੇ ਦੋਸਤੀ, ਪੰਡੋ ਚੱਲੇ ਰਾਓ, ਪੰਡ ਮੂਆ ਪੰਡ ਭਾਲੀਐ, ਪੰਡ ਹੋਏ ਬੰਦਾਨ, ਸੋ ਕਿਉਂ ਮੰਦਾ ਆਖੀ ਹੈ। ਕਿਉਂ ਭੈੜਾ ਕਹਿੰਦੇ ਹੋ ਜੀ, ਸੋ ਕਿਉਂ ਮੰਦਾ ਆਖੀ ਹੈ, ਜਿਤ ਜੰਮੇ ਰਾਜਾਨ। ਬਹੁਤ ਅੱਛੀ, ਬਹੁਤ ਅੱਛੀ, ਬਹੁਤ ਅੱਛੀ, ਜ਼ਬਰਦਸਤ। ਚੋਈ ਮਨਜ਼ੂਰ ਸਾਹਿਬ, ਇੱਕ ਚੀਜ਼ ਅਸੀਂ ਦੇਖਨੇ ਆ ਕਿ ਜਿਵੇਂ ਰੱਬ ਦੀ ਗੱਲ ਹੋ ਰਹੀ ਸੀ ਔਰ ਫਿਕਰ ਸੋਚ ਦੀ ਗੱਲ, ਤੇ ਸ਼ਾਹ ਨੈਤ ਹੋਰਾਂ ਦੇ ਬਾਰੇ ਇੱਕ ਮਸ਼ਹੂਰ ਹੈ ਕਿ ਉਹਨਾਂ ਕਿਹਾ ਸੀ ਬੁੱਲਿਆ ਰੱਬ ਦਾ ਕੀ ਭਾਵਨਾ, ਇੱਧਰੋਂ ਪਟਨਾ ਦੇ ਇੱਧਰ ਲਾਉਣਾ। ਤੇ ਉਸ ਤੋਂ ਬਾਅਦ ਜਿਹੜਾ ਇੱਕ ਸਵਾਲ ਇਹ ਆ ਕਿ ਸਾਡੀ ਬਾਬਿਆਂ ਦੀ ਜਿੰਨੀ ਸ਼ਾਇਰੀ ਹੈ, ਅੱਛਾ ਸਾਡੇ ਬਾਬਿਆਂ ਦੀ ਜਿੰਨੀ ਸ਼ਾਇਰੀ ਹੈ, ਹਰ ਇੱਕ ਨੇ ਆਪਦੇ ਬਾਬੇ ਦੀ, ਆਪਦੇ ਮੁਰਸ਼ਦ ਦੀ, ਆਪਦੇ ਪੀਰ ਦੀ, ਆਪਦੇ ਗੁਰੂ ਦੀ ਜਿਹੜੀ ਹੈ ਉਹ ਮਿੱਦਤ ਕੀਤੀ ਹੈ, ਉਹਨਾਂ ਦਾ ਜ਼ਿਕਰ ਕੀਤਾ ਹੈ, ਆਪਣੀ ਸ਼ਾਇਰੀ 'ਚ ਉਹਨਾਂ ਨੂੰ ਲਿਆਂਦਾ ਹੈ। ਲੇਕਿਨ ਬਾਬਾ ਬੁੱਲੇ ਸ਼ਾਹ ਨੇ ਬਾਕਾਇਦਾ ਸ਼ਾਹ ਅਨਾਇਤ ਲਫ਼ਜ਼ ਵਰਤੇ ਨੇ, ਬਾਕਾਇਦਾ ਉਹਨਾਂ
ਸ਼ਾਹ ਇਨਾਇਤ, ਅਗਰ ਤੁਸੀਂ ਜਿਵੇਂ ਦੱਸਿਆ ਬਾਬਾ ਬੁੱਲੇ ਸ਼ਾਹ ਦਾ ਫਲਸਫਾ, ਸਾਨੂੰ ਨਹੀਂ ਲੱਗਦਾ ਕਿ ਬਾਬਾ ਬੁੱਲੇ ਸ਼ਾਹ ਕੋ ਰਵਾਇਤੀ ਸੂਫੀ ਸਨ, ਲੇਕਿਨ ਬਾਰ-ਬਾਰ ਸ਼ਾਹ ਇਨਾਇਤ ਨੇ ਲਾਇਆ ਪਾਰ, ਸ਼ਾਹ ਇਨਾਇਤ ਦੇ ਆਂਦਾ ਬੂਹੇ, ਸ਼ਾਹ ਇਨਾਇਤ ਨੇ ਪਵਾਏ ਮੈਨੂੰ ਚੋਲੇ ਸਾਵੇ ਤੇ ਸੂਹੇ, ਸ਼ਾਹ ਇਨਾਇਤ ਮੇਰੇ ਸਿਰ ਦਾ ਸਾਈ। ਇਹ ਬਾਬਾ ਬੁੱਲੇ ਸ਼ਾਹ ਦੀ ਸ਼ਾਇਰੀ ਦੇ ਵਿੱਚ ਸ਼ਾਹ ਇਨਾਇਤ ਦਾ ਜ਼ਿਕਰ। ਔਰ ਇੱਕ ਹੋਰ ਨਾਲ ਹੀ ਰੈਲੇਵੈਂਟ ਚੀਜ਼ ਜਿਹੜੀ ਹੈ ਉਹ ਇਹ ਕਿ ਬਾਬਾ ਬੁੱਲੇ ਸ਼ਾਹ ਦੇ ਵੇਲੇ ਦੇ ਵਿੱਚ ਜਿਹੜੀ ਕਿਸਾਨੀ ਤਹਿਰੀਕ ਕਹਿ ਲਓ, ਸਿੱਖੀ ਤਹਿਰੀਕ ਕਹਿ ਲਓ, ਔਰ ਔਰੰਗਜ਼ੇਬ ਆਲਮਗੀਰ ਦਾ ਜਿਹੜਾ ਵੇਲਾ ਹੈ, ਔਰ ਉਸ ਤਹਿਰੀਕ ਦੇ ਵਿੱਚ ਬਾਬਾ ਬੁੱਲੇ ਸ਼ਾਹ ਦਾ ਆਪਣਾ ਕੀ ਕਿਰਦਾਰ ਹੈ, ਇਹ ਚੀਜ਼ਾਂ ਤੇ ਜ਼ਰਾ ਗੱਲ ਕਰੀਏ। ਸ਼ੁਕਰੀਆ ਜੀ। ਇੱਕ ਤੇ ਬੜਾ ਬਾਬਾ ਬੁੱਲੇ ਸ਼ਾਹ, ਚੂँकि ਗਿਆਨ ਦੀ ਗੱਲ ਹੈ ਤੇ ਸ਼ਾਹ ਇਨਾਇਤ ਉਹਨਾਂ ਦੇ ਮੁਰਸ਼ਦ ਸਨ। ਉਹਨਾਂ ਜਿਹੜੀ ਰਵਾਇਤੀ ਤਾਲੀਮ ਸੀ ਉਹ ਤੇ ਕਸੂਰ ਚੋਂ ਲਈ ਜਾ ਕੇ, ਔਰ ਇਹ ਵੀ ਗੱਲ ਹੈ ਕਿ ਚਲੋ ਅਸੀਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਤੁਸੀਂ ਉੱਚੇ, ਤੁਹਾਡੀ ਜ਼ਾਤ ਉੱਚੀ ਤੇ ਤੁਸੀਂ ਉੱਚ ਸ਼ਰੀਫ ਦੇ ਰਹਿਣ ਵਾਲੇ, ਜੀ ਅਸਾਂ ਕਸੂਰੀ, ਸਾਡੀ ਜ਼ਾਤ ਕਸੂਰੀ ਤੇ ਅਸਾਂ ਸ਼ਹਿਰ ਕਸੂਰ ਦੇ ਰਹਿਣ ਵਾਲੇ। ਜੀ ਜੀ। ਹੁਣ ਇਹਦੇ ਵਿੱਚ ਵੇਖੀਏ ਤੇ ਅਗਰ ਵਾਰਿਸ ਸ਼ਾਹ ਔਰ ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ ਸ਼ੇਖੂਪੁਰੇ ਤੋਂ ਤੇ ਬਾਬਾ ਬੁੱਲੇ ਸ਼ਾਹ, ਇਹ ਤੇ ਦੋ ਨੋਨ ਸੂਝਵਾਨ ਨੇ, ਤੇ ਹੋਰ ਵੀ ਲੋਕ ਪੜਨ ਗਏ ਹੋਣਗੇ ਫਿਰ ਕਸੂਰ ਉਸ ਵੇਲੇ, ਜਿਹਦਾ ਸਾਨੂੰ ਨਜ਼ਰ ਹੀ ਐਵੇਂ ਤੇ ਨਹੀਂ ਆਉਂਦਾ, ਲੇਕਿਨ ਕਸੂਰ ਫਿਰ ਉਸ ਵੇਲੇ ਇਲਮ ਤੇ ਗਿਆਨ ਦਾ ਇੱਕ ਬਹੁਤ ਵੱਡਾ ਮਰਕਜ਼ ਹੋਏਗਾ ਜੀ। ਪਰ ਉਹ ਰਵਾਇਤੀ ਤਾਲੀਮ ਜਿਹੜੀ ਸੀ ਉਹ ਮੌਲਾਨਾ ਗੁਲਾਮ ਮੁਰਤਜ਼ਾ ਕਸੂਰੀ ਕੋਲੋਂ ਇੱਕ ਮਸਜਿਦ ਦੇ ਅੰਦਰ ਪੜ੍ਹੀ, ਤੇ ਉਹੀ ਸਾਰੀਆਂ ਚੀਜ਼ਾਂ ਪੜ੍ਹੀਆਂ ਜਿਹੜੀਆਂ ਬਾਕੀ ਲੋਕ ਪੜ੍ਹਦੇ ਸਨ। ਪਰ ਫਿਰ ਸ਼ਾਹ ਇਨਾਇਤ ਦੇ ਮੁਰੀਦ ਹੋਏ। ਜੀ। ਹੁਣ ਸ਼ਾਹ ਇਨਾਇਤ ਨੂੰ ਵੀ ਵੇਖੋ ਤੇ ਉਹਨਾਂ ਵੀ ਉਹ 7 ਜ਼ੁਬਾਨਾਂ ਦੇ ਸ਼ਾਇਰ ਸਨ। ਜੀ। ਤੇ ਬਾਬਾ ਬੁੱਲੇ ਸ਼ਾਹ ਵੀ ਅਗਰ ਵੇਖੋ ਤੇ ਇੱਕ ਅਗਰ ਮਿਸਰਾ ਪੰਜਾਬੀ ਦਾ ਹੈ ਤੇ ਦੂਸਰੇ ਮਿਸਰੇ 'ਚ ਆਇਤ ਹੈ, ਜੀ। ਤੇ ਉਹ ਕਿਤਨੇ ਕੁ ਵੱਡੇ ਸੂਝਵਾਨ ਜਾਂ ਕਿਤਨਾ ਕੁ ਕਮਾਂਡ ਸੀ ਉਹਨਾਂ ਦਾ ਜ਼ੁਬਾਨਾਂ ਦੇ ਉੱਤੇ, ਲੈਂਗੁਏਜਸ ਦੇ ਉੱਤੇ। ਤਾਂ ਸੋ ਬਾਕੀ ਜਿਹੜਾ ਗਿਆਨ ਸੀ ਸਾਰਾ ਉਹ ਉਹਨਾਂ ਨੇ ਉਹਨਾਂ ਕੋਲੋਂ ਹੀ ਹਾਸਲ ਕੀਤਾ, ਸ਼ਾਹ ਇਨਾਇਤ ਕੋਲੋਂ ਹਾਸਲ ਕੀਤਾ। ਜਿਹੜੀ ਫਲਸਫਾ ਸੀ ਜਿਹੜੀ ਸਾਰੀ, ਤੇ ਫਿਰ ਜਦੋਂ ਨਾਰਾਜ਼ ਹੋ ਗਏ ਜੀ, ਤੇ ਫਿਰ ਉਹਨਾਂ ਨੂੰ ਪਤਾ ਸੀ ਕਿ ਬਾਬਾ ਸ਼ਾਹ ਇਨਾਇਤ ਨੂੰ ਡਾਂਸ ਬੜਾ ਪਸੰਦ ਹੈ, ਜੀ। ਤੇ ਫਿਰ ਬਾਕਾਇਦਾ ਉਹਨਾਂ ਨੇ ਜਿਹੜੀ ਉਸ ਵੇਲੇ ਦੇ ਸਾਡੀਆਂ ਰਵਾਇਤਾਂ ਕਸੂਰ 'ਚ ਵੀ ਮਿਲਦੀਆਂ ਨੇ ਕਿ ਮੁਰਾਦੀ ਕੰਜਰੀ ਦੇ ਘਰ ਜਾ ਕੇ ਬਾਕਾਇਦਾ ਡਾਂਸ ਸਿੱਖਿਆ ਤੇ ਫਿਰ ਨੱਚ ਕੇ ਯਾਰ ਨੂੰ ਮਨਾਇਆ, ਜੀ। ਸ਼ਾਹ ਇਨਾਇਤ ਨੂੰ ਮਨਾਇਆ। ਤਾਂ ਉਹਨਾਂ ਕੋਲੋਂ ਜਿਹੜੀ ਉਹਨਾਂ ਦੀ ਨਾਰਾਜ਼ਗੀ ਸੀ ਉਹ ਮੁੱਲ ਨਹੀਂ ਲੈ ਸਕਦੇ ਸਨ। ਇਸ ਦਾ ਮਤਲਬ ਹੈ ਕਿ ਸ਼ਾਹ ਇਨਾਇਤ ਕਿਤਨੇ ਕੁ ਵੱਡੇ ਸੂਝਵਾਨ ਔਰ ਉਹਨਾਂ ਕੋਲ ਕਿੰਨਾ ਕੁ ਗਿਆਨ ਜਾਂ ਇਲਮ ਹੋਏਗਾ ਜੀ। ਕਿ ਉਹਨਾਂ ਨੂੰ ਉਸ ਵੇਲੇ ਨਾਰਾਜ਼ ਨਹੀਂ ਕਰ ਸਕਦੇ ਸਨ। ਸੋ ਇਸ ਲਈ ਬਾਬਾ ਬੁੱਲੇ ਸ਼ਾਹ ਦਾ ਬੇਸ਼ੁਮਾਰ ਜਗ੍ਹਾ ਤੇ ਸ਼ਾਹ ਇਨਾਇਤ ਦਾ ਜ਼ਿਕਰ ਮਿਲਦਾ ਹੈ। ਇਸੇ ਤਰ੍ਹਾਂ ਅਗਰ ਅਸੀਂ ਸਚਲ ਸਰਮਸਤ ਨੂੰ ਵੇਖੀਏ, ਸ਼ਾਹ ਲਤੀਫ ਨੂੰ ਵੇਖੀਏ, ਤੇ ਉੱਥੇ ਵੀ ਸਾਨੂੰ ਮਿਲਦਾ ਹੈ। ਦੂਜੀ ਗੱਲ ਕਿ ਇੱਕ ਫਰਕ ਹੁੰਦਾ ਹੈ ਜਿਹੜੇ ਡਾਂਸਿੰਗ ਸੂਫੀਜ਼ ਨੇ, ਜੀ ਜੀ, ਤੇ ਜਿਹੜੇ ਗਾਇਕ ਜਿਨ੍ਹਾਂ ਆਪਣਾ ਕਲਾਮ ਗਾਇਆ ਹੈ, ਜੀ, ਤੇ ਜਿਨ੍ਹਾਂ ਨਾਲ ਨੱਚਿਆ ਹੈ। ਜੀ ਜੀ, ਤੇ ਨੱਚਣ ਦੇ ਵਿੱਚ ਜਦੋਂ ਤੁਸੀਂ ਦਾਖਲ ਹੁੰਦੇ ਹੋ, ਉਸ ਟਰਾਂਸ 'ਚ ਦਾਖਲ ਹੁੰਦੇ ਹੋ, ਜੀ, ਤਾਂ ਤੁਸੀਂ ਆਪਣੇ ਜਿਸਮ ਦੀ ਵੀ ਨਫੀ ਕਰ ਦਿੰਦੇ ਹੋ। ਵਾਹ ਵਾਹ ਵਾਹ। ਤੇ ਬੁੱਲੇ ਸ਼ਾਹ ਜਿਹੜਾ ਹੈ ਉਹ ਤੇ ਸਾਰਾ ਹੀ ਨਫੀ ਦੀ ਨਫੀ ਹੈ ਨਾ ਜੀ। ਤੇ ਫਲਸਫੇ ਦੀ ਜ਼ੁਬਾਨ 'ਚ ਅਸੀਂ ਇਹਨੂੰ ਆਖਨੇ ਆ ਕਿ ਨਫੀ ਦੀ ਨਫੀ ਜਿਹੜੀ ਹੈ, ਜੀ, ਨੈਗੇਸ਼ਨ ਆਫ ਦਾ ਨੈਗੇਸ਼ਨ ਜਿਹੜਾ ਹੈ ਪੋਜ਼ਿਟਿਵਿਜ਼ਮ ਹੁੰਦਾ। ਵਾਹ ਵਾਹ। ਤੇ ਬਾਬਾ ਬੁੱਲੇ ਸ਼ਾਹ ਤੇ ਹਰ ਜਗ੍ਹਾ ਤੇ ਨਾਂ ਦੀ ਗੱਲ ਕਰਦੇ ਨੇ ਕਿ ਨਹੀਂ ਮੈਨੂੰ ਇਹ ਵੀ ਨਹੀਂ, ਐਦਾ ਵੀ ਨਹੀਂ, ਇਹ ਵੀ ਨਹੀਂ। ਤਾਂ ਸੋ ਸਾਰੀ ਨੈਗੇਸ਼ਨ ਕਰਦਿਆਂ ਹੋਇਆਂ ਇੱਕ ਪੋਜ਼ਿਟਿਵਿਜ਼ਮ ਦੀ ਤਰਫ ਸਾਰੇ ਸਮਾਜ ਨੂੰ ਲੈ ਕੇ ਜਾਂਦੇ ਨੇ। ਤੇ ਉਸ ਵੇਲੇ ਦੀ ਲੋਕਾਈ ਨੂੰ ਜੋ ਉਹਨਾਂ ਸੂਝ ਦਿੱਤੀ, ਜੋ ਗਿਆਨ ਦਿੱਤਾ, ਜੋ ਉਹਨਾਂ ਨੇ ਨਾ ਸਿਰਫ ਲੜਿਆ, ਇਹ ਨਹੀਂ ਹੈ ਕਿ ਸਿਰਫ ਆਪਣੇ ਕਲਾਮ ਦੇ ਰਾਹੀਂ, ਪਰ ਬਾਕਾਇਦਾ ਲੜਿਆ। ਉਸ ਵੇਲੇ ਉਹਨਾਂ ਤੇ ਹਮਲੇ ਹੋਏ, ਉਹਨਾਂ ਤੇ ਜਿਸਮਾਨੀ ਹਮਲੇ ਹੋਏ, ਤੇ ਉਹਨਾਂ ਨੇ ਉਹ ਸਾਰਾ ਕੁਝ ਸਹਿਆ। ਤੇ ਜਿਵੇਂ ਮੈਂ ਪਹਿਲੇ ਕਿਹਾ ਹੈ ਕਿ ਉਹਨਾਂ ਨੇ ਹਾਰ ਨਹੀਂ ਮੰਨੀ, ਜੀ। ਤੇ ਉਹਨਾਂ ਦੀ ਲਾਸ਼ ਨਾਲ ਵੀ ਇੰਨੀ ਨਫ਼ਰਤ ਕੀਤੀ ਗਈ ਕਿ ਕੁਝ ਲੋਕ ਕਹਿੰਦੇ ਨੇ 3 ਦਿਨਾਂ ਬਾਅਦ ਜਨਾਜ਼ਾ ਕਰਾ ਦਿੱਤਾ ਗਿਆ ਸੀ। ਦੂਜੀ ਰਵਾਇਤ ਹੈ ਕਿ ਨਹੀਂ, 7 ਦਿਨ ਪਈ ਰਹੀ ਸੀ ਬੁੱਲੇ ਸ਼ਾਹ ਦੀ ਲਾਸ਼, ਤੇ ਫਿਰ ਚਮਿਆਰਾਂ ਨੇ ਆ ਕੇ ਟੋਇਆ ਕੱਢ ਕੇ ਤੇ ਉਹਨੂੰ ਨੱਪ ਦਿੱਤਾ। ਇਹ ਸੀ ਬੁੱਲੇ ਸ਼ਾਹ ਦੇ ਨਾਲ ਲੜਾਈ, ਤੇ ਇਹ ਸੀ ਬੁੱਲੇ ਸ਼ਾਹ ਦੀ ਲੜਾਈ ਉਹਨਾਂ ਸਾਰੇ ਹੁਕਮਰਾਨਾਂ ਨਾਲ, ਹਾਕਮਾਂ ਨਾਲ, ਉਸ ਵੇਲੇ ਦੇ ਮੁੱਲਾਵਾਂ ਨਾਲ, ਉਸ ਵੇਲੇ ਦੇ ਜਿਹੜੇ ਵੀ ਸਾਰੇ ਮਜ਼ਹਬੀ ਸਨ ਸਾਰਿਆਂ ਦੇ ਨਾਲ, ਤੇ ਉਸ ਵੇਲੇ ਦੇ ਜਿਹੜੇ ਉਸ ਵੇਲੇ ਦੇ ਹੁਕਮਰਾਨ ਸਨ ਕਸੂਰ ਦੇ, ਉਹਨਾਂ ਨਾਲ। ਤਾਂ ਸੋ ਸਾਨੂੰ ਵੀ ਅੱਜ ਇਹ ਲੋੜ ਚਾਹੀਦੀ ਹੈ ਕਿ ਅਸੀਂ ਵੀ ਉਹ ਸੱਚ ਬੋਲੀਏ ਜਿਹੜਾ ਅੱਜ ਸੱਚ, ਭਾਵੇਂ ਉਹਦੇ ਲਈ ਕੋਈ ਵੀ ਔਕੜ ਆਵੇ, ਕੋਈ ਵੀ ਔਖਿਆਈ ਆਵੇ ਉਸ ਨੂੰ। ਤੇ ਮੈਂ ਤਜੱਬਲ ਕਲੀਮ ਸਾਡੇ ਜਿਹੜੇ ਸ਼ਾਇਰ ਨੇ ਜ਼ਿਲ੍ਹਾ ਕਸੂਰ ਦੇ, ਅੱਜ ਕੱਲ੍ਹ ਉਹ ਬਿਮਾਰ ਵੀ ਨੇ, ਤੇ ਉਹਨਾਂ ਦੇ ਇੱਕ ਸ਼ੇਰ ਦੇ ਉੱਤੇ ਜਿਹੜਾ ਉਹ ਬੁੱਲੇ ਸ਼ਾਹ ਨੂੰ ਸਾਹਮਣੇ ਰੱਖ ਕੇ ਕਹਿੰਦੇ ਨੇ
ਜੀ ਜੀ ਕੱਲ ਆ ਰਹੇ ਨੇ ਮੁਸ਼ਾਇਰੇ ਤੇ ਜੀ ਅੱਛਾ, ਆ ਰਹੇ ਤਜਮਲ ਨੇ। ਕਲੀਮ ਸਾਹਿਬ ਜੀ ਆ ਰਹੇ ਚਲੋ ਇਹ ਤੇ ਫਿਰ ਬੜੀ ਵੱਡੀ ਗੱਲ ਹੋਈ। ਵੀਲ ਚੇਅਰ ਤੇ ਆ ਰਹੇ ਮੈਂ ਨੱਚਿਆ ਜੱਗ ਦੇ ਸੁੱਖ ਪਾਰੋਂ, ਹਾਂ ਹਾਂ ਮੈਂ ਨੱਚਿਆ ਜੱਗ ਦੇ ਸੁੱਖ ਪਾਰੋਂ, ਸੱਦ ਬੁੱਲੇ ਨੂੰ ਮੇਰੀ ਧਮਾਲ ਧਮਾਲ ਵੇਖੇ ਬਈ ਵਾਹ ਬਈ ਵਾਹ ਜੀ 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 ਮਸੂਦ ਸਾਹਿਬ ਹਾਂਜੀ ਜੀ 1 ਮਿੰਟ ਦੀ ਗੱਲ ਕਰਨਾ ਚਾਹੁੰਦਾ ਗੁਰੂ ਦੇ ਤੇ ਤਾਲੁਕ ਦੇ ਸਵਾਲ ਹਾਂ ਮਾਈਕ ਥੋੜਾ ਨੇੜੇ ਇਹ ਕਰਦੇ ਸਨ ਨਾ ਜੀ ਸੂਫੀ ਤੇ ਜਿਹਨੂੰ ਮੁਰਸ਼ਿਦ ਕਹਿੰਦੇ ਸਨ ਜੀ, ਪੰਜਾਬੀ ਤਾਂ ਗੁਰੂ ਹੀ ਕਹਿੰਦੇ ਨਾ ਆਪਾਂ ਉਹਨਾਂ ਨੂੰ। ਜੀ ਅਸਲ ਵਿੱਚ ਗੱਲ ਇਹ ਹੈ ਕਿ ਉਹ ਇਹ ਸਮਝਦੇ ਸਨ ਕਿ ਜਿਹੜੀ ਅੱਖ ਹੈ ਨਾ ਜੀ ਉਹ ਵੇਖਦੀ ਹੈ, ਜੀ ਜੀ ਲੇਕਿਨ ਇੱਕ ਫਿਕਰਾ ਅੱਧਾ ਹੈ, ਇਹ ਯਾਨੀ ਕਿ ਅੱਧੀ ਸੱਚਾਈ ਹੈ। ਜੀ ਅੱਖ ਵੇਖਦੀ ਹੈ ਰੋਸ਼ਨੀ ਦੀ ਮੌਜੂਦਗੀ 'ਚ, ਜੀ ਯਾਨੀ ਕਿ ਹਨੇਰਾ ਹੋ ਜਾਵੇ ਤੇ ਅੱਖ ਨਹੀਂ ਵੇਖਦੀ, ਹਾਲਾਂਕਿ ਅੱਖ ਵੇਖਣ ਦੇ ਕਾਬਲ ਹੁੰਦੀ ਹੈ। ਜੀ ਜੀ ਉਹ ਸਮਝਦੇ ਸਨ ਕਿ ਜਿਹੜਾ ਗੁਰੂ ਹੈ ਨਾ ਉਹ ਚਾਨਣ ਜਦੋਂ ਕਰਦਾ ਹੈ ਨਾ ਜੀ, ਉਦੋਂ ਅਸੀਂ ਵੇਖਣ ਦੇ ਕਾਬਲ ਹੁੰਦੇ ਹਾਂ ਇਸ ਗੱਲ ਨੂੰ। ਜੀ। ਇਸ ਵਾਸਤੇ ਉਹ ਗੁਰੂ ਦੇ ਨਾਲ ਜ਼ਿਆਦਾ ਅਟੈਚ ਜੀ, ਹੋ ਜੀ। ਜਾਂਦੇ ਸਨ। ਇਸ ਵਾਸਤੇ ਗੁਰੂ ਤੇ ਉਹਦਾ ਤਾਲੁਕ ਹੀ ਰਹਿਣਾ ਜੀ, ਮੁਰਸ਼ਿਦ ਦਾ ਤੇ ਉਹਦਾ ਤਾਲੁਕ ਹੀ ਰਹਿਣਾ। ਇਹ ਜੀ। ਸੂਫੀਆਂ ਨੇ ਉਹਨੂੰ ਬੜਾ ਵਡਿਆ ਹੈ ਜੀ ਗਿਆਨ ਦਿਆ। ਜੀ। ਹਾਂਜੀ ਮੈਂ ਮੈਮ ਸੁਗਰਾ ਸਦਫ ਜੀ ਨੂੰ ਕਹਾਂਗਾ ਕਿ ਉਹ ਆਖਰ ਤੇ ਜਿਹੜਾ ਹੈ ਇਸ ਚੀਜ਼ ਨੂੰ ਸਮੇਟਦਿਆਂ ਹੋਇਆਂ ਆਪਣੀ ਗੱਲ ਕਰਨ। ਔਰ ਇਸ ਇੱਕ ਚੀਜ਼ ਇੱਕ ਸਵਾਲ ਹੈ ਮੈਂ ਆਪਣੇ ਚੜ੍ਹਦੇ ਪੰਜਾਬ ਦੇ ਦੋਸਤਾਂ ਅੱਗੇ ਸਾਥੀਆਂ ਅੱਗੇ ਇਹਨਾਂ ਬਾਬਿਆਂ ਰਾਹੀਂ ਰੱਖਣਾ ਚਾਹਨਾ ਕਿ ਸਾਨੂੰ ਬਹੁਤ ਚਾਅ ਚੜਿਆ। ਸਾਡੇ ਲਈ ਇਹ ਬੜੇ ਮਾਣ ਔਰ ਫਖਰ ਦੀ ਗੱਲ ਹੈ ਕਿ ਤੁਸੀਂ ਅੱਜ ਸਾਡੇ ਵਿੱਚ ਬੈਠੇ ਹੋ, ਇਸ ਧਰਤੀ ਤੇ ਬੈਠੇ ਹੋ, ਇਸ ਲਾਹੌਰ 'ਚ ਬੈਠੇ ਹੋ। ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਵੀ ਅੰਮ੍ਰਿਤਸਰ ਵੇਖੀਏ, ਜਲੰਧਰ ਵੇਖੀਏ। ਸਾਡਾ ਵੀ ਦਿਲ ਕਰਦਾ ਹੈ ਸਾਡੀਆਂ, ਜਿਵੇਂ ਕਿ ਤੁਸੀਂ ਦੱਸਿਆ ਕਿ ਸਾਡੇ ਵੱਲੋਂ ਤਾਂ ਸ਼ਾਇਦ ਰੁਕਾਵਟ ਨਹੀਂ ਹੁੰਦੀ, ਅਸੀਂ ਤੇ ਪੂਰਾ ਜ਼ੋਰ ਵੀ ਲਾਣੇ ਆ, ਅਸੀਂ ਵੀਜ਼ਿਆਂ ਦੇ ਵੀ ਪ੍ਰੋਸੈਸ ਕਰਨੇ ਆ, ਸਾਰਾ ਕੁਝ ਹੈ। ਤੇ ਕੁਝ ਜ਼ੋਰ ਤੁਸੀਂ ਵੀ ਲਾਓ, ਅਸੀਂ ਵੀ ਆਈਏ, ਤੁਸੀਂ ਵੀ ਆਪਦੀਆਂ ਸਰਕਾਰਾਂ ਤੇ ਕੋਈ ਜ਼ੋਰ ਪਾਓ। ਇਹ ਗੱਲ ਮੈਂ ਰੱਖਣਾ ਚਾਹਨਾ ਸਾਂ ਤੇ ਇਸ ਗੱਲ ਨੂੰ ਵੀ। ਔਰ ਜੀ ਬਜ਼ਮੀ ਸਾਹਿਬ ਵੇਲਾ ਬੜਾ ਥੋੜਾ ਹੈ। ਜੀ ਜੀ ਬਿਲਕੁਲ। ਬਹੁਤ ਸ਼ੁਕਰੀਆ। ਔਰ ਮੈਂ ਸਮਝਦੀ ਹਾਂ ਕਿ ਤਿੰਨੇ ਵੱਡੇ ਬਾਬੇ ਇਹਨਾਂ ਦੇ ਪੈਗਾਮ ਨੂੰ ਸਮਝਣ ਦੀ ਲੋੜ ਹੈ। ਔਰਤ ਦੇ ਵੱਲ ਨਾਲ ਗੱਲ ਕੀਤੀ ਗਈ ਔਰ ਮੈਂ ਔਰਤ ਹਾਂ ਤੇ ਉੱਥੇ ਹੀ ਗੱਲ ਮੁਕਾਂਗੀ ਕਿ ਉਹਨਾਂ ਨੇ ਕਿਹਾ ਕਿ ਬਾਬਾ ਬੁੱਲੇ ਸ਼ਾਹ ਨੇ ਨੱਚ ਕੇ ਆਪਣੇ ਯਾਰ ਨੂੰ ਮਨਾਇਆ, ਆਪਣੇ ਮੁਰਸ਼ਿਦ ਨੂੰ। ਉਹਦੇ ਵਿੱਚ ਮੈਂ ਸਮਝਦੀ ਕਿ ਇਹ ਵੀ ਇਸ਼ਾਰਾ ਸੀ ਕਿ ਜਿਸ ਤਰ੍ਹਾਂ ਕੰਜਰ ਜਾਂ ਕੰਜਰੀ ਦਾ ਲਫ਼ਜ਼ ਇੱਕ ਗਾਲ ਸਮਝਿਆ ਜਾਂਦਾ ਹੈ, ਤੇ ਉਹਨਾਂ ਨੇ ਉਸ ਲੈਵਲ ਤੇ ਜਾ ਕੇ ਉਹਨਾਂ ਨੇ ਕਿਹਾ ਕਿ ਕੋਈ ਵੀ ਬੰਦਾ ਕਾਬਲੇ ਨਫ਼ਰਤ ਨਹੀਂ, ਇੱਕ ਆਲਮ ਫਾਜ਼ਲ ਇਨਸਾਨ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਤੇ ਕੰਜਰੀ ਬੰਦਾ ਹੈ, ਤੇ ਜਦੋਂ ਉਹ ਉਸ ਪੇਸ਼ੇ ਨੂੰ ਵੀ ਇੱਜ਼ਤ ਦਿੰਦਾ ਹੈ। ਐਸੇ ਤਰ੍ਹਾਂ ਬਾਬਾ ਫਰੀਦ 'ਚ ਅਸੀਂ ਦੇਖਦੇ ਹਾਂ ਕਿ ਬਾਬਾ ਫਰੀਦ ਨੇ ਵੀ ਔਰਤ ਬਣ ਕੇ ਆਪਣੇ ਰੱਬ ਨਾਲ ਗੱਲ ਕੀਤੀ। ਜਿਸ ਤਰ੍ਹਾਂ ਸਾਡੇ ਬੁਨਿਆਦ ਪ੍ਰਸਤ ਜਿਹੜੇ ਨੇ ਉਹ ਤੇ ਕਹਿੰਦੇ ਨੇ ਔਰਤ ਨੂੰ ਤੱਕ ਲਿਆ ਤਾਂ ਤੁਹਾਡਾ ਜਿਹੜਾ ਨਾ ਮਜ਼ਹਬ ਖਤਮ ਹੋ ਗਿਆ, ਤੁਹਾਡੀ ਇਬਾਦਤ ਵੀ ਜ਼ਾਇਆ ਹੋ ਗਈ। ਫਿਰ ਬਾਬਾ ਗੁਰੂ ਨਾਨਕ ਨੇ ਆ ਕੇ ਔਰਤ ਤੇ ਸਭ ਤੋਂ ਜ਼ਿਆਦਾ ਫੋਕਸ ਕੀਤਾ ਔਰ ਔਰਤ ਦੀ ਇੱਕ ਇਨਫਰਾਦੀ ਹੈਸੀਅਤ ਦੇ ਹਵਾਲੇ ਨਾਲ ਜੋ ਉਹਨਾਂ ਨੇ ਕਿਹਾ, ਮੈਂ ਬਹੁਤ ਹੀ ਮਾਣ ਉਹਦੇ ਤੇ ਕਰਨੀ ਆ ਔਰ ਫਖਰ ਕਰਨੀ ਆ ਕਿ ਪੰਜਾਬ ਦੇ ਮੇਰੇ ਏਡੇ ਵੱਡੇ ਹੀਰੋ ਔਰ ਏਡੇ ਵੱਡੇ ਬਾਬੇ ਕਿ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਮੁਹੱਬਤ, ਅਮਨ, ਰਵਾਦਾਰੀ ਦਾ ਪੈਗਾਮ ਦਿੱਤਾ ਹੈ। ਉਹ ਪੈਗਾਮ ਸਾਨੂੰ ਸਮਝਣ ਦੀ ਲੋੜ ਹੈ, ਪੰਜਾਬ ਨੂੰ ਸਮਝਣ ਦੀ ਲੋੜ ਹੈ, ਪੰਜਾਬ ਨੂੰ ਲੀਡਰਸ਼ਿਪ ਦੀ ਲੋੜ ਹੈ। ਸਾਡੇ ਕੋਲ ਪੰਜਾਬੀ ਲੀਡਰਸ਼ਿਪ ਨਹੀਂ, ਜਿਹਦੀ ਵਜ੍ਹਾ ਤੋਂ ਅਸੀਂ ਜੁੱਤੀਆਂ ਖਾਂਦੇ ਹਾਂ ਪਏ। ਔਰ ਇਨਸ਼ਾਅੱਲਾ ਅਸੀਂ ਆਪਣੇ ਮਸਲੇ ਜਿਹੜੇ ਨੂੰ ਹੱਲ ਕਰਾਂਗੇ, ਕਿਉਂਕਿ ਅੱਜ ਸੋਸ਼ਲ ਮੀਡੀਆ ਨੇ ਉਹ ਜਿਹੜੇ ਚੌਧਰੀ ਸਾਹਿਬ ਨੇ ਕਿਹਾ ਨਾ ਕਿ ਸਾਡੇ ਜਿਹੜੇ ਹੀਰੋ ਨੇ ਉਹ ਗੱਦਾਰ ਬਣਾ ਕੇ ਸਾਡੀ ਤਾਰੀਖ ਨੇ ਪੇਸ਼ ਕੀਤੇ ਨੇ, ਲੇਕਿਨ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਭਗਤ ਸਿੰਘ ਸਾਡਾ ਹੀਰੋ ਹੈ, ਖਰਲ ਹੀਰੋ ਹੈ, ਰਣਜੀਤ ਸਿੰਘ ਹੀਰੋ ਹੈ। ਇਸ ਲਈ ਅਸੀਂ ਆਪਣੇ ਉਸ ਖੋਏ ਹੋਏ ਵਕਾਰ ਨੂੰ ਔਰ ਪੰਜਾਬ ਨੂੰ ਇੱਕ ਨਾਲ ਲੈ ਕੇ ਟੁਰਨ ਦੀ ਗੱਲ ਕਰਾਂਗੇ ਔਰ ਉਹਨੂੰ ਪੂਰੀ ਦੁਨੀਆ 'ਚ ਇੱਕ ਵੱਡਾ ਮੁਕਾਮ ਦਵਾਂਗੇ ਇਨਸ਼ਾਅੱਲਾ। ਜੀ ਕਲਿਆਣ ਜੀ ਜੀ ਮਾਈਕ ਔਨ। ਕਿ ਜੋ ਗੱਲ ਸਾਡੇ ਵੱਡੇ ਵੀਰ ਜੀ ਨੇ ਕੀਤੀ ਹੈ, ਇਸ ਦੇ ਵਿੱਚ ਬਾਬਾ ਬੁੱਲੇ ਸ਼ਾਹ ਦੀ ਜਿਹੜੀ ਉਹਦੇ ਵਿੱਚ ਸੀ ਮਰਨੇ ਦੇ ਵਿੱਚ, ਉਹਦੇ ਵਿੱਚ ਇਹ ਗੱਲ ਵੀ ਸੀ ਕਿ ਉਹਨਾਂ ਨੇ 9ਵੇਂ ਪਾਤਸ਼ਾਹ ਦਾ ਨੋਹਾ ਲਿਖਿਆ ਸੀ। 9ਵਾਂ ਪਾਤਸ਼ਾਹ ਦੇ ਜਿਹੜੇ ਜਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਦਾ ਸਾਰਿਆਂ ਤੋਂ ਵੱਡਾ ਨੋਹਾ ਸਾਨੂੰ ਅਗਰ ਮਿਲਦਾ ਹੈ ਤੇ ਉਹ ਬੁੱਲੇ ਸ਼ਾਹ ਦੇ ਸ਼ਬਦਾਂ ਦੇ ਵਿੱਚ ਮਿਲਦਾ ਹੈ, ਉਹਨਾਂ ਦੇ ਫਰਮਾਨ 'ਚ ਮਿਲਦਾ ਹੈ। ਔਰ ਜੋ ਗੱਲ ਮੇਰੇ ਵੀਰ ਜੀ ਨੇ ਕੀਤੀ ਹੈ, ਮੈਂ ਇੱਥੇ ਭਗਵੰਤ ਮਾਨ ਜੀ ਦੇ
ਮੈਂ ਉਹਨਾਂ ਨੂੰ ਖਾਸ ਬੰਦੇ ਸਮਝਦਾ ਹਾਂ ਕਿ ਤੁਸੀਂ ਬੈਠੇ ਹੋ ਸਾਡੇ ਲਹਿੰਦੇ ਪੰਜਾਬ ਵਾਲੇ ਮੇਰੇ ਸਮੇਤ ਜੀ। ਅਸੀਂ ਉਡੀਕ ਰਹੇ ਹਾਂ ਕਿ ਅਸੀਂ ਕਦੋਂ ਆਪਣਾ ਹਾਏ, ਅੰਮ੍ਰਿਤਸਰ ਵੇਖਾਂਗੇ। ਹਾਏ। ਸੋ ਇਹ ਵਾਹ, ਹੈ ਵਾਹ, ਕਿ ਵਾਹ। ਸਾਨੂੰ ਵੀ ਮੱਥਾ ਟੇਕਣ ਦੀ ਇਜਾਜ਼ਤ ਹੋਣੀ ਭਾਈ ਚਾਹੀਦੀ। ਵਾਹ 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 ਵਾਹ। ਤੇ ਇਹਨਾਂ ਗੱਲਾਂ ਤੇ ਅੱਜ ਦਾ ਸੈਸ਼ਨ, ਇਹ ਸੈਸ਼ਨ ਐਡਾ ਪਰਵਾਂ, ਐਡਾ ਪਿਆਰਾ ਔਰ ਐਡਾ ਖੂਬਸੂਰਤ ਔਰ ਬਾਬਿਆਂ ਦੀ ਗੱਲਬਾਤ ਔਰ ਜ਼ਿਕਰ ਕਿ ਇਹਦੇ ਤੇ ਕੁਝ ਜਿੰਨੀ ਦੇਰ ਵੀ ਗੱਲ ਕਰਦੇ ਰਹੀਏ ਤੇ ਆਪਣਾ ਹੀ ਇੱਕ ਸਵਾਦ ਹੈ। ਤੇ ਇਸ ਗੱਲ ਤੇ ਕਿ ਕੀ ਕਰਦਾ ਨਹੀਂ, ਕੀ ਕਰਦਾ ਨਹੀਂ, ਬੁੱਲੇ ਸ਼ਾਹ ਹੋਰਾਂ ਦੀਆਂ ਲਾਈਨਾਂ ਤੇ ਹੀ ਕਿ ਕੀ ਕਰਦਾ ਨਹੀਂ, ਕੀ ਕਰਦਾ ਨਹੀਂ, ਕੋਈ ਪੁੱਛੋ ਹਾਂ ਦਿਲਬਰ ਕੀ ਕਰਦਾ ਨਹੀਂ। ਤੇ ਬੁੱਲਾ ਸ਼ੋਹ ਦਾ ਇਸ਼ਕ ਬਗੇਲਾ, ਬੁੱਲਾ ਸ਼ੋਹ ਦਾ ਇਸ਼ਕ ਬਗੇਲਾ, ਰੱਤ ਪੀ ਗੋਸ਼ਤ ਚਰਦਾ ਨਹੀਂ, ਕੀ ਕਰਦਾ ਨਹੀਂ, ਕੀ ਕਰਦਾ ਨਹੀਂ। ਬਹੁਤ ਸ਼ੁਕਰੀਆ ਤੁਹਾਡਾ ਸਭ ਦੋਸਤਾਂ ਦਾ।